ਇੰਗਲੈਂਡ ਦੇ ਵਿੱਚ ਕੀ ਕੁਝ ਵਾਪਰਿਆ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ, ਤੇ ਉਸ ਤੋਂ ਪਹਿਲਾਂ ਜੋ ਕੁਝ ਵਾਪਰਿਆ ਜਾਂ ਅੱਜ ਕੀ ਅਪਡੇਟਸ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਜਿਹੜਾ ਸਸਪੈਕਟ ਸੀਗਾ ਬਰਾਊਨ ਯੂਨੀਵਰਸਿਟੀ ਦੇ ਵਿੱਚ ਜਿਸ ਨੇ 2 ਸਟੂਡੈਂਟਸ ਨੂੰ ਮਾਰ ਦਿੱਤਾ ਸੀ, ਤੇ ਨਾਲ ਇੱਕ ਪ੍ਰੋਫੈਸਰ ਦਾ ਵੀ ਹੁਣ ਲਿੰਕ MIT ਦਾ ਜਿਹੜਾ ਫਿਜ਼ਿਕਸ ਦਾ ਪ੍ਰੋਫੈਸਰ ਆ ਉਹ ਵੀ ਬਣ ਰਿਹਾ, ਨੀਨੋ ਲੋਰੀਓ ਕਰਕੇ ਸੀ। ਸੋ ਉਹ ਸਸਪੈਕਟ ਦੀ ਬੋਡੀ ਜਿਹੜੀ ਆ ਉਹ ਮਿਲ ਗਈ ਹੈਗੀ ਆ। ਸੋ ਇੱਕ ਇੰਡਸਟਰੀਅਲ ਜਿਹੜਾ ਵੇਅਰ ਹਾਊਸ ਆ ਉੱਥੇ ਉਸ ਦੀ ਜਿਹੜੀ ਬੋਡੀ ਆ ਉਹ ਮਿਲੀ ਹੈਗੀ ਆ। ਜੀ, ਬਿਲਕੁਲ। ਸੋ ਇਹਨਾਂ ਦੇ ਹੱਥੇ ਜਿਉਂਦੇ ਜੀ ਤਾਂ ਇਹ ਨਹੀਂ ਲੱਗਾ, ਤੇ ਹੁਣ ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਜਿਸ ਨੇ ਕਤਲੋਗਾਰਤ ਕੀਤੀ ਆ ਉਹਨੇ ਆਪਣੀ ਜਾਨ ਆਪੇ ਹੀ ਲੈ ਲਈ ਆ। ਇਹ ਸਾਬਕਾ ਬਰਾਊਨ ਯੂਨੀਵਰਸਿਟੀ ਦਾ ਹੀ ਸਟੂਡੈਂਟ ਆ, ਕਲੌਡੀਓ ਨੇਵੈਸ। ਸਟੂਡੈਂਟ ਸੀ। ਹਾਂਜੀ, ਪੁਰਤਗੀਜ਼ ਨੈਸ਼ਨਲ ਸੀਗਾ, ਤੇ ਸੇਲਮ ਨਿਊ ਹੈਮਸ਼ਾਇਰ ਦੀ ਇੱਕ ਫੈਸਿਲਿਟੀ ਦੇ ਵਿੱਚ ਇਸ ਦੀ ਲਾਸ਼ ਕਹਿੰਦੇ ਵੀ ਬਰਾਮਦ ਹੋਈ ਹੈਗੀ ਆ। ਇੱਕ ਰੈਡਿਟ ਪੋਸਟ ਪਾਈ ਗਈ ਸੀਗੀ ਇਸ ਸਸਪੈਕਟ ਦੇ ਬਾਬਤ, ਤਾਂ ਉੱਥੋਂ ਕਹਿੰਦੇ ਵੀ ਇਹਨਾਂ ਨੂੰ ਕੁਝ ਸੁਰਾਖ ਮਿਲੇ ਆ ਵੀ ਇੱਕ ਅਨੋਨਿਮਸ ਰੈਡਿਟ ਪੋਸਟ ਤੋਂ ਬਾਅਦ ਦੇ ਵਿੱਚ ਇਹ ਟਰੈਕ ਡਾਊਨ ਕਰਨ 'ਚ ਕਾਮਯਾਬ ਰਹੇ ਆ। ਇਹ ਬੰਦਾ ਕਲੌਡੀਓ ਕਹਿੰਦੇ ਵੀ ਬੜਾ ਸੋਫਿਸਟੀਕੇਟਡ ਸੀਗਾ ਆਪਣੇ ਜਿਹੜੇ ਟਰੈਕਸ ਆ ਉਸ ਨੂੰ ਹਾਈਡ ਕਰਨ ਦੇ ਲਈ। ਅਨਟ੍ਰੇਸੇਬਲ ਫੋਨ ਦੀ ਕਹਿੰਦੇ ਵੀ ਇਹਨੇ ਵਰਤੋਂ ਕੀਤੀ, ਇੱਕ ਕ੍ਰੈਡਿਟ ਕਾਰਡ ਦੀ ਵਰਤੋਂ ਜਮ੍ਹਾਂ ਹੀ ਨਹੀਂ ਕੀਤੀ ਆਪਣੇ ਨਾਮ ਦੇ ਉੱਤੇ। ਸੋ ਹੁਣ ਇਹੀ ਬੰਦੇ ਦਾ ਜਿਹੜਾ ਹਰਜੋਤ ਸਿੰਘ ਜੀ ਸੇਮ ਉਸ MIT ਦੇ ਪ੍ਰੋਫੈਸਰ ਨੂੰ ਮਾਰਨ ਦੇ ਵਿੱਚ ਨਾਮ ਆ ਰਿਹਾ। 1995 ਤੋਂ 2000 ਦੇ ਦਰਮਿਆਨ ਕਹਿੰਦੇ ਵੀ ਇਹਨੇ ਅਟੈਂਡ ਕੀਤਾ ਸੀਗਾ ਸੇਮ ਅਕੈਡਮਿਕ ਪ੍ਰੋਗਰਾਮ ਐਜ਼ ਏ ਪ੍ਰੋਫੈਸਰ ਪੁਰਤਗਾਲ ਦੇ ਵਿੱਚ, ਉਸ ਬੰਦੇ ਨੇ ਜਿਹਨੂੰ ਇਹਨੇ ਮਾਰਿਆ ਹੈਗਾ ਆ 1995-2000 ਦੇ ਦਰਮਿਆਨ। ਸੋ ਲੱਗ ਇੱਦਾਂ ਰਿਹਾ ਆ ਹਰਜੋਤ ਸਿੰਘ ਜੀ ਵੀ ਇਹ ਸ਼ਾਇਦ ਕਿਉਂਕਿ ਡਾਇਵਰਸਿਟੀ ਵੀਜ਼ਾ ਲਾਟਰੀ ਪ੍ਰੋਗਰਾਮ ਦੇ ਨਾਲ ਸੰਬੰਧਿਤ ਜਿਹੜਾ ਉਹ ਜੁੜਿਆ ਸੀਗਾ। ਕਹਿੰਦਾ ਵੀ 2017 ਦੇ ਵਿੱਚ ਇਹ ਡਾਇਵਰਸਿਟੀ ਜਿਹੜਾ ਗ੍ਰੀਨ ਕਾਰਡ ਮਿਲਦੇ ਆ, ਵੀਜ਼ਾ ਮਿਲਦੇ ਆ, ਉਸ ਦੇ ਤਹਿਤ ਇੱਥੇ ਆਇਆ ਸੀ ਤੇ ਇਹਨੂੰ ਗ੍ਰੀਨ ਕਾਰਡ ਦੇ ਦਿੱਤਾ ਗਿਆ ਸੀਗਾ। ਉਹ ਹੁਣ ਇਸ ਤੋਂ ਬਾਅਦ ਦੇ ਵਿੱਚ ਇਹ ਪ੍ਰਕੋਪ ਅਫਗਾਨੀ ਨੇ ਜਦੋਂ 2 DC ਦੇ ਵਿੱਚ ਨੈਸ਼ਨਲ ਗਾਰਡ ਮਾਰੇ ਤਾਂ ਆਪਾਂ ਦੇਖਿਆ ਵੀ ਕਿੰਨੇ ਮੁਲਕਾਂ ਦੇ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ। ਜਿਹੜੇ ਹੈਗੇ ਸੀ ਉਹਨਾਂ ਦੇ ਉੱਤੇ ਮੁੜ ਵਿਚਾਰ ਤੇ ਮੁੜ ਜਾਂਚ ਜਿਹੜੀ ਸ਼ੁਰੂ ਹੋ ਗਈ। ਤੇ ਹੁਣ ਕਿਉਂਕਿ ਇਹ ਡਾਇਵਰਸਿਟੀ ਵੀਜ਼ੇ ਦੇ ਥਰੂ ਆਇਆ ਸੀ, ਅੱਜ ਟਰੰਪ ਪ੍ਰਸ਼ਾਸਨ ਨੇ ਇਹ ਐਲਾਨ ਕਰ ਦਿੱਤਾ ਵੀ ਉਹ ਜਿਹੜੇ ਗ੍ਰੀਨ ਕਾਰਡ ਲਾਟਰੀ ਸਿਸਟਮ ਡਾਇਵਰਸਿਟੀ ਵੀਜ਼ਾ ਦੇ ਵਿੱਚ ਜਿਹੜਾ ਆਉਂਦਾ ਆ ਉਹ ਵੀ ਬੰਦ ਇਹ ਕਰਨ ਜਾ ਰਹੇ ਆ, ਉਹਨਾਂ ਨੂੰ ਪੌਜ਼ ਕਰ ਦਿੱਤਾ ਆ। ਇੰਡੀਆ ਤਾਂ ਚਲੋ ਇਸ ਦੇ ਅੰਡਰ ਸ਼ਾਇਦ ਘੱਟ ਸੀਗਾ, ਪਾਕਿਸਤਾਨ ਵਾਲੇ ਆਉਂਦੇ ਹੁੰਦੇ ਸੀਗੇ, ਉਹਨਾਂ ਦਾ ਬੰਗਲਾਦੇਸ਼ ਮੁਲਕ ਸੀਗੇ। ਸੋ ਮੁਲਕ ਸੀ ਜਿਨ੍ਹਾਂ ਤੋਂ ਅਮਰੀਕਾ ਨੂੰ ਬੜੀ ਘੱਟ ਇਮੀਗ੍ਰੇਸ਼ਨ ਹੁੰਦੀ ਹੈਗੀ ਆ। ਸੋ ਅੱਜ ਅਨਾਉਂਸ ਕਰ ਦਿੱਤਾ ਗਿਆ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕ੍ਰਿਸਟੀ ਨੋਇਮ ਵੱਲੋਂ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇੰਸਟਰਕਟ ਕਰਤਾ ਵੀ ਜਿਹੜਾ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਇਮੀਡੀਏਟਲੀ ਸਸਪੈਂਡ ਕਰਦਾ ਡਾਇਵਰਸਿਟੀ ਵੀਜ਼ਾ, ਜਿਹੜਾ DV1 ਵੀਜ਼ਾ ਕਰਕੇ ਜਿਹਨੂੰ ਜਾਣਿਆ ਜਾਂਦਾ। ਹਰ ਸਾਲ 50 ਤੋਂ ਲੈ ਕੇ 55,000 ਲੋਕਾਂ ਨੂੰ ਵੀਜ਼ਾ ਦਿੱਤਾ ਜਾਂਦਾ ਤੇ 2 ਮਿਲੀਅਨ ਦੇ ਕਰੀਬ ਲੋਕ ਅਪਲਾਈ ਕਰਦੇ ਇਹਦੇ ਲਈ। ਸੋ ਉਹਦੇ ਵਿੱਚੋਂ ਸੋ ਬਿਲਕੁਲ ਥੋੜੇ ਲੋਕਾਂ ਨੂੰ ਇਹ ਜਿਹੜਾ ਉਹ ਮਿਲਦਾ ਆ ਵੀਜ਼ਾ DV1 ਪ੍ਰੋਗਰਾਮ। ਸੋ ਇਸ ਦੇ ਵਿੱਚ ਸੋ ਇਹ ਜਿਹੜਾ ਬਰਾਊਨ ਯੂਨੀਵਰਸਿਟੀ ਦਾ ਹਥਿਆਰਾ ਆ ਉਸ ਤੋਂ ਬਾਅਦ ਦੇ ਵਿੱਚ ਇਹ ਵੀਜ਼ੇ ਦੇ ਉੱਤੇ ਵੀ ਲੀਕ ਜਿਹੜੀ ਆ ਉਹ ਹਾਲ ਦੀ ਘੜੀ ਮਾਰ ਦਿੱਤੀ ਗਈ। ਇਸ ਦੇ ਉੱਤੇ ਆਪਾਂ ਹੋਰ ਵੀ ਗੱਲ ਜਿਹੜੀ ਆ ਕਰਦੇ ਹਾਂ। ਪਹਿਲਾਂ ਇਸ ਸ਼ੂਟਿੰਗ ਦੇ ਬਾਬਤ ਹੋਰ ਜਿਹੜੀਆਂ ਜਾਣਕਾਰੀਆਂ ਪਤਾ ਜਿਹੜਾ ਉਹ ਜੋ ਲੱਗ ਰਹੀਆਂ ਉਹਦੇ ਬਾਰੇ ਦੱਸਦੇ ਜਾਈਏ। ਜਿਹੜਾ ਅਦਾਲਤ ਦੇ ਵਿੱਚ ਐਫੀਡੇਵਿਟ ਦਿੱਤਾ ਗਿਆ ਆ ਇਸ ਸ਼ੂਟਿੰਗ ਦੇ ਬਾਬਤ, ਅਧਿਕਾਰੀ ਦੱਸ ਰਹੇ ਆ ਵੀ ਜਿੱਥੇ ਸ਼ੂਟਿੰਗ ਹੋਈ ਸੀ ਉਹਦੇ ਬਾਹਰ ਮਹਿਜ 2 ਐਕਸਟੀਰੀਅਰ ਸਰਵੇਲੈਂਸ ਕੈਮਰੇ ਸੀਗੇ, ਜਿਹੜੇ ਬਾਰਸ ਤੇ ਹੌਲੀ ਬਿਲਡਿੰਗ ਬਰਾਊਨ ਯੂਨੀਵਰਸਿਟੀ ਦੀ ਜਿੱਥੇ ਸ਼ੂਟਿੰਗ ਕੀਤੀ ਗਈ ਆ। ਸੋ ਹੁਣ ਹਰਜੋਤ ਸਿੰਘ ਜੀ ਤਾਰਾਂ ਜਿਹੜੀਆਂ, ਕਿਉਂਕਿ ਇਹ ਪ੍ਰੋਫੈਸਰ ਵੀ ਨਾਲ ਜੁੜਿਆ ਆ, ਸੇਮ ਥਾਂ ਦੇ ਉੱਤੇ ਪੜ੍ਹਿਆ ਜਾਂ ਉਹਨੇ ਪੜ੍ਹਾਇਆ ਆ ਜਿੱਥੇ ਇਹ ਸੀਗਾ, ਤੇ ਇਹਦੇ ਨਾਲ ਜਿਹੜੇ ਨਾਲ ਵਿਦਿਆਰਥੀ ਆ। ਸੋ ਲੱਗ ਰਿਹਾ ਵੀ ਹੋ ਸਕਦਾ ਵੀ ਇਹਦੀ ਕੋਈ ਨਿੱਜੀ ਰੰਜਿਸ਼ ਜਾਂ ਪਤਾ ਨਹੀਂ ਕਿਹੜੀ ਗੱਲ ਤੋਂ ਇਹ ਬੇਚੈਨ ਹੋਊਗਾ ਜਿਸ ਦੇ ਕਰਕੇ ਇਸਨੇ ਇੰਨੇ ਘਿਨਾਉਣੇ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ। ਸੋ ਸਰਵੇਲੈਂਸ ਕੈਮਰੇ ਅੰਡਰ ਸਕਰੂਟਨੀ ਆ ਗਏ ਸੀਗੇ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਸੀਗੀ ਵੀ ਇੰਨੀ
ਇੰਨੀਆਂ ਯੂਨੀਵਰਸਿਟੀ ਦੇ ਵਿੱਚ ਇੰਨੇ ਐਕਸਪੈਂਸਿਵ ਸਿਕਿਉਰਿਟੀ ਕੈਮਰੇ ਜਿਹੜੇ ਉਹ ਹੁੰਦੇ ਆ, ਤੇ ਵੀ ਚੱਕਰ ਕੀ ਹੈ, ਬੰਦਾ ਇਹ ਨਿਕਲ ਕਿੱਦਾਂ ਗਿਆ, ਅੱਖਾਂ 'ਚ ਕਿਉਂ ਨਹੀਂ ਜਿਹੜਾ ਉਹ ਸਾਹਮਣੇ ਆਇਆ। ਤੇ ਬਰਾਊਨ ਯੂਨੀਵਰਸਿਟੀ ਨੇ ਦੱਸਿਆ ਸੀ ਵੀ ਸਾਡੇ ਕੁੱਲ ਕੈਂਪਸ ਦੇ ਵਿੱਚ 1200 ਕੈਮਰੇ ਲੱਗੇ ਹੈਗੇ ਨੇ, ਤੇ ਸ਼ੂਟਿੰਗ ਉਸ ਥਾਂ ਦੇ ਉੱਤੇ ਹੋਈ ਆ ਐਜ ਆਫ ਦਾ ਕੈਂਪਸ, ਜਿੱਥੇ ਬਹੁਤ ਘੱਟ ਕੈਮਰਾਜ਼ ਲੱਗੇ ਜਿਹੜੇ ਉਹ ਹੋਏ ਨੇ। ਸੋ ਹੋ ਸਕਦਾ ਹਰਜੋਤ ਸਿੰਘ ਜੀ, ਇਹਦਾ ਮਤਲਬ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਵੀ ਬੜਾ ਸਫਿਸਟੀਕੇਟਡ ਸੀ ਆਪਣੇ ਟਰੈਕਸ, ਆਪਣੀਆਂ ਨਿਸ਼ਾਨੀਆਂ ਜਿਹੜੀਆਂ ਲੁਕਾਉਣ ਦੇ ਵਿੱਚ, ਇਹਨੇ ਪੂਰੀ ਰੈਕੀ ਕੀਤੀ ਹੋਊਗੀ ਵੀ ਕਿਹੜੀ ਥਾਂ ਦੇ ਉੱਤੇ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਸਕਦਾ ਹੈਗਾ ਆ। ਸੋ ਕੁੱਲ ਮਿਲਾ ਕੇ ਹਰਜੋਤ ਸਿੰਘ ਜੀ, ਇਸ ਮਾਮਲੇ ਦੇ ਵਿੱਚ, ਇਸ ਸ਼ੂਟਿੰਗ ਦੇ ਵਿੱਚ ਵੀ ਇਮੀਗ੍ਰੇਸ਼ਨ ਹੁਣ ਇੱਕ ਵੱਡਾ ਮੁੱਦਾ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਚੁੱਕਾ ਹੈਗਾ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕਰ ਹੀ ਰਹੇ ਸੀਗੇ ਵੀ DV1 ਜਿਹਦੇ ਉੱਤੇ 55,000 ਮਾਈਗ੍ਰੈਂਟਸ ਅਮਰੀਕਾ 'ਚ ਹਰ ਸਾਲ ਜਿਹੜੇ ਉਹ ਦਾਖਲ ਹੁੰਦੇ ਨੇ ਵੱਖ-ਵੱਖ ਮੁਲਕਾਂ ਤੋਂ, ਜਿੱਥੋਂ ਇਮੀਗ੍ਰੇਸ਼ਨ ਦੇ ਰੇਟਸ ਘੱਟ ਨੇ, ਹੁਣ ਉਸ ਨੂੰ ਵੀ ਪੌਜ਼ ਕਰ ਦਿੱਤਾ ਗਿਆ ਆ। ਸੋ ਬਰਾਊਨ ਯੂਨੀਵਰਸਿਟੀ ਵਾਲਾ ਤੇ MIT ਦਾ ਜਿਹੜਾ ਸ਼ੂਟਿੰਗ ਸਸਪੈਕਟ ਆ, ਉਹ ਸੇਮ ਟਾਈਮ ਦੇ ਉੱਤੇ ਵਿਕਟਮਸ ਦੇ ਨਾਲ ਇਕੱਠੇ ਜਿਹੜਾ ਉਹ ਪੜ੍ਹਿਆ ਆ। ਉਸ ਦੀ ਸਾਬਕਾ ਯੂਨੀਵਰਸਿਟੀ ਜਿਹੜੀ ਪੁਰਤਗਾਲ ਦੀ ਆ, ਲਿਸਬਨ ਦੇ ਵਿੱਚ ਯੂਨੀਵਰਸਿਟੀ ਆ, ਇੰਸਟੀਚਿਊਟੋ ਸੁਪੀਰੀਅਰ ਟੈਕਨੀਕੋ ਕਰਕੇ ਕੈਂਪਸ, ਉੱਥੇ ਲਿਸਬਨ ਦੇ ਵਿੱਚ ਇਹ ਨਾਲ ਹੀ ਉਹਨਾਂ ਦੇ ਪੜ੍ਹਿਆ ਹੈਗਾ ਆ। ਸੋ ਇੱਥੋਂ ਇਹ ਪਤਾ ਜਿਹੜਾ ਉਹ ਲੱਗਦਾ ਵੀ ਇਹਨਾਂ ਨੇ ਸੇਮ ਗ੍ਰੈਜੂਏਟ ਡਿਗਰੀ ਜਿਹੜੀ ਆ ਉਹ ਉੱਥੇ ਕੀਤੀ ਸੀਗੀ। ਹੁਣ ਪੁਰਤਗਾਲ ਅਧਿਕਾਰੀ ਦੱਸ ਰਹੇ ਆ ਵੀ ਉਹ ਪੂਰੀ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਮਦਦ ਅਮਰੀਕਾ ਦੇ ਨਾਲ ਕਰ ਰਹੇ ਆ, ਅਥਾਰਟੀਜ਼ ਦੇ ਨਾਲ ਕਰ ਰਹੇ ਆ, ਤਾਂ ਜੋ ਇਸ ਦੇ ਬਾਰੇ ਹੋਰ ਪਤਾ ਲੱਗ ਸਕੇ। ਸੋ ਇਹ ਜਿਹੜਾ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਸੀ, ਇਹ 2017 ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜਦੋਂ ਪਹਿਲੀ ਟਰਮ ਸੀਗੀ, ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਟਾਈਮ ਤੇ ਤੁਹਾਨੂੰ ਯਾਦ ਹੋਊਗਾ, ਇੱਕ ਆਈਸਿਸ ਦਾ ਜਿਹੜਾ ਅੱਤਵਾਦੀ ਸੀਗਾ, ਉਸ ਨੇ ਨਿਊਯਾਰਕ ਸਿਟੀ ਦੇ ਵਿੱਚ ਟਰੱਕ ਜਿਹੜਾ ਆ ਲੋਕਾਂ ਦੇ ਉੱਤੇ ਚੜਾ ਦਿੱਤਾ ਸੀ, ਜਿਹਦੇ ਨਾਲ 8 ਜਣਿਆਂ ਦੀ ਮੌਤ ਹੋਈ ਸੀਗੀ। ਸੋ ਡਾਇਵਰਸਿਟੀ ਇਮੀਗ੍ਰੇਸ਼ਨ ਵੀਜ਼ਾ ਪ੍ਰੋਗਰਾਮ 50,000 ਦੇ ਕਰੀਬ ਇਮੀਗ੍ਰੈਂਟ ਵੀਜ਼ਾ ਦਿੰਦੇ ਆ ਐਵਰੀ ਈਅਰ, USCIS ਦੇ ਵੈਬਸਾਈਟ ਦੇ ਮੁਤਾਬਕ, ਤੇ ਰੈਂਡਮਲੀ ਜਿਹੜੇ ਆ ਲੋਟੋ ਦੇ ਹਿਸਾਬ ਨਾਲ ਇਹ ਪਿਕ ਕੀਤੇ ਜਾਂਦੇ ਆ। ਬਹੁਤ ਸਾਰੇ ਮੁਲਕ ਸੀ ਇਹਦੇ ਵਿੱਚ ਇੰਡੀਆ ਤੋਂ ਬਿਨਾਂ, ਜਿੱਥੋਂ ਜਿਹੜੀ ਆ ਲੋਕ ਵੱਖ-ਵੱਖ ਮੁਲਕਾਂ ਤੋਂ ਘੱਟ ਅਮਰੀਕਾ ਦੇ ਵਿੱਚ ਆਉਂਦੇ ਆ, ਤਾਂ ਕਰਕੇ ਇਹਦਾ ਨਾਂ ਵੀ ਡਾਇਵਰਸਿਟੀ ਰੱਖਿਆ ਗਿਆ ਸੀ। 2 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਉਹ ਅਪਲਾਈ ਕਰਦੇ ਹੈਗੇ ਆ, ਤੇ ਫੀਸ ਵੀ ਹੁੰਦੀ ਹੈ ਇਹਦੀ ਖਾਸੀ। ਸੋ ਉਹ ਵੀ ਜਿਹੜਾ ਚਲਾ ਗਿਆ ਹੈਗਾ, ਉਸ ਨੂੰ ਵੀ ਟੋਟਲੀ ਜਿਹੜਾ ਆ ਬੰਦ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਸੋ ਉਸ ਦੀਆਂ ਤਸਵੀਰਾਂ, ਸਾਰੀਆਂ ਚੀਜ਼ਾਂ ਇਹਨਾਂ ਨੇ ਸ਼ਨਾਖਤ ਕਰਨ ਤੋਂ ਬਾਅਦ 'ਚ ਦੱਸੀਆਂ ਸੀ। ਸੇਮ ਜਿਹੜੀ ਜੈਕਟ ਪਾ ਕੇ ਇਸਨੇ ਕਤਲ-ਓ-ਗਾਰਤ ਨੂੰ ਅੰਜਾਮ ਦਿੱਤਾ ਆ, ਤੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਹੋਰ ਥਾਵਾਂ ਦੇ ਉੱਤੇ ਵੀ ਦੇਖਿਆ ਜਿਹੜਾ ਹੋ ਗਿਆ ਹੈਗਾ ਆ, ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਈਆਂ ਆ। ਜਿਸ ਥਾਂ ਦੇ ਉੱਤੇ ਜਿਹੜੇ ਸਕੂਲ ਤੋਂ ਇਹ ਪੜ੍ਹਿਆ ਸੀਗਾ, ਮੰਨਿਆ ਜਾ ਰਿਹਾ ਹੈ ਵੀ ਉਸ ਨਾਂ ਦੇ ਬੰਦੇ ਨੂੰ ਮੋਨੀਟਰ ਪੋਜੀਸ਼ਨ ਤੋਂ ਟਰਮੀਨੇਟ ਕਰ ਦਿੱਤਾ ਗਿਆ ਸੀ ਸੰਨ 2000 ਦੇ ਵਿੱਚ ਪੁਰਤਗਾਲ ਦੀ ਉਸ ਇੰਸਟੀਚਿਊਟ ਦੇ ਵਿੱਚੋਂ, ਤੇ ਇਹ ਮੰਨਿਆ ਜਾ ਰਿਹਾ ਵੀ ਇਹ ਸੇਮ ਹੀ ਬੰਦਾ ਆ, ਸੇਮ ਨਾਮ ਵਾਲਾ ਹੈਗਾ ਆ। ਸੋ MIT ਦਾ ਜਿਹੜਾ ਨਿਊਕਲੀਅਰ ਫਿਜ਼ਿਕਸ ਦਾ ਪ੍ਰੋਫੈਸਰ ਆ, ਉਸ ਨੂੰ ਵੀ ਉਹਦੇ ਘਰੇ ਜਾ ਕੇ ਇਸਨੇ ਮੈਸੇਚਿਊਸਟ ਦੇ ਵਿੱਚ ਕਤਲ-ਓ-ਗਾਰਤ ਕੀਤੀ ਆ। ਦੇਖੋ, ਇੱਥੇ 2 ਨਿਆਣੇ ਮਾਰ ਗਿਆ, ਨਾਲ 7-8 ਜਣੇ ਜ਼ਖਮੀ ਕਰ ਗਿਆ, ਫਿਰ ਇਹ ਹੱਥੇ ਨਹੀਂ ਲੱਗਾ। 2 ਦਿਨਾਂ ਬਾਅਦ ਜਾ ਕੇ ਇਸਨੇ ਫਿਰ ਇੱਕ ਹੋਰ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਤੁਸੀਂ ਦੇਖੋ ਵੀ ਕਿੱਡਾ ਕੋਲਡ ਬਲੱਡਡ ਮਰਡਰਰ ਸੀਗਾ ਇਹ, ਵੀ ਯੂ ਕੈਨ ਜਸਟ ਇਮੈਜਿਨ, ਬੰਦਾ ਸੋਚ ਵੀ ਨਹੀਂ ਸਕਦਾ ਇਹ ਸਾਰੀਆਂ ਚੀਜ਼ਾਂ ਨੂੰ, ਬੰਦਾ ਅੰਦਾਜ਼ੇ ਜਿਹੜਾ ਉਹ ਲਾ ਸਕਦਾ ਵੀ ਕਤਲ-ਓ-ਗਾਰਤ ਕਰਨ ਤੋਂ ਬਾਅਦ ਬੰਦੇ ਨੇ ਹੁੰਦਾ, ਬੰਦਾ ਇਹ ਸੋਚਦਾ ਹੋਊਗਾ, ਆਪਾਂ ਇਹ ਸੋਚਦੇ ਆਮ ਇਨਸਾਨ ਵੀ ਲੁਕਣ ਵੱਲ ਨੂੰ ਹੋਊਗਾ। ਉਹਨੇ ਕਿਹਾ ਵੀ ਚੱਲ ਹੁਣ ਇਹਦੇ ਵਿੱਚ ਨਾਲ ਇੱਕ ਜਣੇ ਨੂੰ ਹੋਰ ਮਾਰ ਕੇ ਜਿਹੜਾ ਉਹ ਆਉਂਦੇ, ਤੇ ਫਿਰ ਬਾਅਦ ਚ ਆਪਣੇ ਆਪ ਨੂੰ ਵੀ ਇਸਨੇ ਮਾਰ ਲਿਆ ਹੈਗਾ ਆ। ਸੋ ਵੈਰੀ ਆਊਟਰੇਜੀਅਸ ਜਿਹੜਾ ਇਹ ਕੰਮ ਇਸ ਟਾਈਮ ਇਹ ਬਣਿਆ ਪਿਆ ਹੈਗਾ। ਜੀ ਹਰਜੋਤ ਸਿੰਘ ਜੀ ਬਿਲਕੁਲ। ਸੋ ਏਦਾਂ ਵੀ ਨਹੀਂ ਵੀ ਬੇਵਕੂਫ ਸੀ, PhD ਕਰਨ ਆਇਆ ਸੀ, ਉਹ ਵੀ ਇੰਨੀ ਟੌਪ ਦੀ ਯੂਨੀਵਰਸਿਟੀ 'ਚ। ਦੇਖੋ, ਬਹੁਤ ਟੈਕਨੋਲੋਜੀ ਵਾਲੀ ਕੰਪਨੀ ਚੋਂ, ਉੱਥੋਂ ਯੂਨੀਵਰਸਿਟੀ ਤੋਂ, ਉੱਧਰੋਂ ਪੁਰਤਗਾਲ ਤੋਂ ਪੜ੍ਹ ਕੇ ਆਇਆ ਆ, ਅੰਡਰ ਗ੍ਰੈਡ ਉੱਥੋਂ ਕੀਤਾ, ਸੇਮ ਪ੍ਰੋਫੈਸਰ ਦੇ ਨਾਲ ਕੀਤਾ ਸਗੋਂ, ਤੇ ਹੁਣ ਜਿਹੜਾ ਇਹ ਕੀਤਾ ਆ। ਜਿਹੜੇ 2 ਮਾਰੇ ਸੀਗੇ, ਇੱਕ ਐਲਾਬਾਮਾ ਦੀ ਐਲਾ ਕੁੱਕ ਆ, ਤੇ ਇੱਕ ਮਕਮਾਦ ਅਜ਼ੀਜ਼ ਉਮਰਕੋਜ਼ ਵਰਜੀਨੀਆ ਦਾ ਜਿਹੜਾ ਉਹ ਸੀਗਾ। ਸੋ ਉਹਨਾਂ ਦੋਨਾਂ ਦਾ ਜਿਹੜਾ ਇਸਨੇ ਪਹਿਲਾਂ ਬਰਾਊਨ ਯੂਨੀਵਰਸਿਟੀ ਦੇ ਵਿੱਚ ਕਤਲ ਜਿਹੜਾ ਉਹ ਕੀਤਾ ਆ। ਪਰ ਹਰਜੋਤ ਸਿੰਘ ਜੀ ਦੇਖੋ ਕਿੰਨਾ ਟਾਈਮ ਲੱਗ ਗਿਆ ਇਸ ਦੇ ਮੈਨ ਹੰਟ ਤੋਂ ਬਾਅਦ 'ਚ, ਤੇ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਤਾਂ
ਇਹ ਆ ਵੀ ਪਹਿਲੀ ਕਤਲੋਗਾਰ ਦਾ ਚਲੋ ਸ਼ਾਇਦ ਨਹੀਂ ਪਤਾ ਹੁੰਦਾ ਵੀ ਇਹ ਬੰਦਾ ਕੋਈ ਇਦਾਂ ਦੀ ਅੰਜਾਮ ਦੇ ਰਿਹਾ ਆ, ਵੀ ਉਸ ਤੋਂ ਬਾਅਦ ਦੇ ਵਿੱਚ ਉਹ ਪ੍ਰੋਫੈਸਰ ਤਾਂ ਭੰਗ ਦੇ ਪਹਾੜੀ ਜਿਹੜਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਚਲਾ ਗਿਆ ਵੀ ਇਹਨਾਂ ਕੋ ਫੜ ਤਾਂ ਹੋਇਆ ਨਹੀਂ, ਉਹਨੇ ਉਸ ਦਾ ਵੀ ਜਿਹੜਾ ਉਹ ਕਤਲ ਕਰ ਦਿੱਤਾ। ਇਹਦੀ ਥਾਂ ਤੇ ਪਹਿਲਾਂ ਇਹਨਾਂ ਨੇ ਇੱਕ ਗਲਤ ਬੰਦਾ ਹੀ ਜਿਹੜਾ ਉਹ ਪਹਿਲਾਂ ਫੜ ਲਿਆ ਸੀਗਾ। ਜੀ ਹਰਜੋਤ ਸਿੰਘ ਜੀ। ਅਗਲੀ ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ ਉਹ ਐਪਸਟੀਨ ਫਾਈਲਸ ਨੂੰ ਲੈ ਕੇ ਹੈਗੀਆਂ। ਅੱਜ ਜਿਹੜੀਆਂ ਐਪਸਟੀਨ ਫਾਈਲਸ ਆ ਉਹ ਰਿਲੀਜ਼ ਕੀਤੀਆਂ ਜਾਣਗੀਆਂ ਮਹੀਨਿਆਂ ਬਾਅਦ, ਤੇ ਟਰੰਪ ਆਫੀਸ਼ੀਅਲ ਜਿਹੜੇ ਆ ਉਹਨਾਂ ਨੂੰ ਰਿਲੀਜ਼ ਕਰਨਾ ਪਊਗਾ। ਬਹੁਤ ਵੱਡਾ ਆਰਕਾਈਵ ਹੈਗਾ ਆ। ਕਿੰਨੀਆਂ ਕੁ ਜਿਹੜੀਆਂ ਫਾਈਲਾਂ ਰਿਲੀਜ਼ ਕਰਦੇ ਆ ਡਿਪਾਰਟਮੈਂਟ ਆਫ ਜਸਟਿਸ ਵਾਲੇ, ਇਹ ਤਾਂ ਹੁਣ ਥੋੜੇ ਟਾਈਮ 'ਚ ਪਤਾ ਲੱਗੂਗਾ, ਪਰ ਅੱਜ ਉਹਨਾਂ ਨੂੰ ਰਿਲੀਜ਼ ਕਰਨੀਆਂ ਪੈਣੀਆਂ ਸੀਆਂ। ਜੋ ਐਪਸਟੀਨ ਫਾਈਲਸ ਟਰਾਂਸਪੇਰੈਂਸੀ ਐਕਟ ਹੈਗਾ, ਕਾਂਗਰਸ ਦੇ ਵਿੱਚ ਨਵੰਬਰ ਦੇ ਵਿੱਚ ਪਾਸ ਹੋਇਆ ਸੀਗਾ, ਜਿਹਦੇ ਵਿੱਚ ਵਾਈਟ ਹਾਊਸ, ਪੈਮ ਬੋਂਡੀ, ਅਟਾਰਨੀ ਜਨਰਲ, ਉਹਨਾਂ ਨੂੰ ਇੰਸਟਰਕਟ ਕੀਤਾ ਗਿਆ ਵੀ ਉਹ ਅੱਜ ਮਿਡਨਾਈਟ ਤੱਕ ਜਿਹੜੀਆਂ ਉਹਨਾਂ ਨੂੰ ਅਨਕਲਾਸੀਫਾਈ ਰੈਕੋਰਡ ਕਰਨੇ ਪਊਗੇ, ਡਾਕੂਮੈਂਟਸ, ਕਮਿਊਨੀਕੇਸ਼ਨਸ, ਇਨਵੈਸਟੀਗੇਟਿਵ ਮਟੀਰੀਅਲਸ, ਇਹ ਸਾਰਾ ਕੁਝ। ਤੇ ਇਸ ਸੰਬੰਧ ਦੇ ਵਿੱਚ ਰੋਹ ਖੰਨਾ ਜਿਹੜੇ ਆਪਣੇ ਏਰੀਏ ਦੇ ਕਾਂਗਰਸਮੈਨ ਹੈਗੇ ਆ, ਕਿਉਂਕਿ ਕਾਫੀ ਅੱਗੇ ਆਏ ਸੀ ਵੀ ਐਪਸਟੀਨ ਦੀਆਂ ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕੀਤੀਆਂ ਜਾਣ। ਨਾਲ ਇੱਕ ਰਿਪਬਲਿਕਨ ਕਾਂਗਰਸਮੈਨ ਸੀਗਾ, ਉਹਨਾਂ ਨੇ ਇਹ ਕਿਹਾ ਵੀ ਜੇ ਪੈਮ ਬੋਂਡੀ ਜੋ ਅਟਾਰਨੀ ਜਨਰਲ ਆ ਉਹਨਾਂ ਨੇ ਇਸ ਨੂੰ ਫੋਲੋ ਨਾ ਕੀਤਾ ਤੇ ਉਹਦੇ ਉੱਤੇ ਜਿਹੜਾ ਐਕਸ਼ਨ ਲਿਆ ਜਾਊਗਾ। ਸੋ ਫਾਈਲਸ ਕਹਿੰਦੇ ਰਿਕੁਆਇਰਡ ਹੈਗੀਆਂ ਤੇ ਰਿਲੀਜ਼ ਕੀਤੀਆਂ ਜਾਊਗੀਆਂ ਡਾਊਨਲੋਡਡ ਫਾਰਮੈਟਸ ਦੇ ਵਿੱਚ। ਤੇ ਜਸਟਿਸ ਡਿਪਾਰਟਮੈਂਟ ਕਹਿੰਦੇ ਬੜੇ ਟਾਇਰਲੈਸਲੀ ਕੰਮ ਕਰ ਰਹੀ ਹੈਗੀ ਹੈ ਇਹਦੇ ਉੱਤੇ, ਤੇ ਕਿਹੜੀਆਂ ਜਿਹੜੀਆਂ ਫੋਟੋਜ਼ ਆ, ਹੋਰ ਬਹੁਤ ਕੁਛ ਆ, ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਡਾਕੂਮੈਂਟਸ ਆ ਉਹ ਅੱਜ ਰਿਲੀਜ਼ ਕੀਤੇ ਜਾਣਗੇ। ਜੀ ਬਿਲਕੁਲ। ਜਿਹੜਾ ਹਰਜੋਤ ਸਿੰਘ ਜੀ, ਸੋ ਕਾਫੀ ਰੌਲਾ ਰੱਪਾ ਪਿਆ। ਦੇਖੋ ਇਹਨਾਂ ਦੀ ਆਪਣੀ ਇੱਕ ਫਾਇਰ ਬ੍ਰਾਂਡ ਲੀਡਰ, ਉਹਦੇ ਨਾਲ ਵੀ ਤੋੜ ਵਿਛੋੜਾ ਹੋ ਗਿਆ, ਕਿਉਂਕਿ ਉਸਨੇ ਇਹ ਡਿਸਚਾਰਜ ਪਟੀਸ਼ਨ ਦੇ ਉੱਤੇ ਸਾਈਨ ਕੀਤਾ ਸੀ। ਸੋ ਅੱਜ ਅਖੀਰਲਾ ਦਿਨ ਆ ਗਿਆ ਆ। ਹਾਊਸ ਦੀ ਕਮੇਟੀ ਨੇ ਕੱਲ ਹੋਰ ਕੁਛ ਤਸਵੀਰਾਂ ਜਿਹੜੀਆਂ ਜਾਰੀ ਜਿਹੜੀਆਂ ਉਹ ਕੀਤੀਆਂ ਸੀਗੀਆਂ ਸਬ ਕਮੇਟੀ ਨੇ, ਜਿਨ੍ਹਾਂ ਨੇ ਇਸ ਦੀ ਪਹਿਲੋਂ ਲਈ ਸੀਗੀ ਹੀਅਰਿੰਗ ਕੀਤੀਆਂ ਸੀਗੀਆਂ ਇਸ ਬਾਬਤ ਐਪਸਟੀਨ ਫਾਈਲਸ ਨੂੰ ਲੈ ਕੇ। 90,000 ਤੋਂ ਵੱਧ ਫਾਈਲਾਂ ਮੰਨੀਆਂ ਜਾ ਰਹੀਆਂ ਆ। ਹੋ ਸਕਦਾ ਵੀ ਇਹ ਤੋਂ ਜ਼ਿਆਦੀਆਂ ਹੋਣ, ਘੱਟ ਹੋਣ, ਇਹ ਆਉਣ ਵਾਲਾ ਸਮਾਂ ਇਸ ਦੇ ਵਿੱਚ ਦੱਸੇਗਾ। ਪਤਾ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਉਹ ਲੱਗੇਗਾ। ਤੇ ਪਰ ਇਹ ਆ ਵੀ ਲੋਕਾਂ ਦੀ ਨਜ਼ਰ ਰਹੇਗੀ ਵੀ ਕੌਣ ਆ ਇਹਦੇ ਵਿੱਚ, ਕੌਣ ਨਹੀਂ ਆ ਇਹਦੇ ਵਿੱਚ, ਤੇ ਕਿਹਦੇ ਬਾਰੇ ਕੀ ਕੁਝ ਹੋਰ ਲਿਖਿਆ ਆ। ਸੋ ਸਿਟਿੰਗ ਪ੍ਰੈਜ਼ੀਡੈਂਟ, ਸਾਬਕਾ ਪ੍ਰੈਜ਼ੀਡੈਂਟ ਤੇ ਟੌਪ ਦੇ ਐਂਟਰਪ੍ਰਨੋਰ, ਹਰ ਇੰਡਸਟਰੀ ਦੇ ਬੰਦੇ ਜਿਹੜੇ ਆ ਇਸ ਚੀਜ਼ ਦੇ ਵਿੱਚ ਇਹ ਕੀਤੇ ਆ। ਡੈਮੋਕ੍ਰੇਟ ਤੇ ਜੀਓਪੀ ਦੇ ਲਾਅ ਮੇਕਰਸ ਨੇ ਇਨਫੈਕਟ ਡਿਪਾਰਟਮੈਂਟ ਆਫ ਜਸਟਿਸ ਦੇ ਉਸ ਪਲਾਨ ਦੀ ਨਿੰਦਾ ਕਰ ਦਿੱਤੀ ਆ। ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਉਹ ਅੱਜ ਫਾਈਲ ਰਿਲੀਜ਼ ਨਹੀਂ ਕਰਨਗੇ। ਡਿਪਾਰਟਮੈਂਟ ਆਫ ਜਸਟਿਸ ਦੇ ਪਲਾਨ ਨਾਟ ਟੂ ਰਿਲੀਜ਼ ਆਲ ਐਪਸਟੀਨ ਫਾਈਲਸ ਟੁਡੇ। ਸੋ ਮੇ ਵੀ ਕੁਛ ਜਿਹੜੇ ਉਹ ਕਰ ਸਕਦੇ ਆ। ਸੈਨੇਟ ਦੇ ਮਾਈਨੋਰਟੀ ਲੀਡਰ ਚੱਕ ਸ਼ੂਮਰ, ਰੋਹ ਖੰਨਾ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ, ਥਾਮਸ ਮੇਸੀ ਜਿਹੜੇ ਰਿਪਬਲਿਕਨ ਨੇ ਕੈਂਟਕੀ ਤੋਂ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੀ ਆਲੋਚਨਾ ਜਿਹੜੀ ਉਹ ਕਰਦੇ ਹੋਏ ਕਿਹਾ ਵੀ ਇਹ ਕੀ ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ ਕਿਉਂ ਜਿਹੜਾ ਉਹ ਨਹੀਂ ਚੱਲ ਰਹੇ ਹੈਗੇ, ਜਦ ਕਿ ਬੇਸਿਕਲੀ ਡਿਪਾਰਟਮੈਂਟ ਆਫ ਜਸਟਿਸ ਦਾ ਕੰਮ ਹੀ ਕਾਨੂੰਨ ਦੀ ਪਾਲਣਾ ਕਰਨੀ ਤੇ ਕਰਵਾਉਣੀ ਹੁੰਦੀ ਆ। ਸੋ ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਅੱਜ ਫੌਕਸ ਨਿਊਜ਼ ਦੇ ਉੱਤੇ ਕਿਹਾ ਸੀਗਾ ਵੀ ਕਈ ਸੈਂਕੜੇ ਹਜ਼ਾਰ ਡਾਕੂਮੈਂਟ ਅੱਜ ਰਿਲੀਜ਼ ਕਰਨਗੇ, ਪਰ ਸੈਂਕੜੇ ਹਜ਼ਾਰ ਜਿਹੜੇ ਐਡੀਸ਼ਨਲ ਡਾਕੂਮੈਂਟਸ ਆ ਆਉਂਦੇ ਹਫ਼ਤਿਆਂ ਦੇ ਵਿੱਚ ਰਿਲੀਜ਼ ਕੀਤੇ ਜਾਣਗੇ। ਸੋ ਜਿਹੜੇ ਕਿਹਾ ਜਾ ਰਿਹਾ ਵੀ ਕਾਨੂੰਨ ਪਾਸ ਕੀਤਾ ਸੀ ਕਾਂਗਰਸ ਨੇ, ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤਾ ਹੈ ਉਸ ਦੇ ਉੱਤੇ, ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲ 30 ਦਿਨ ਸੀਗੇ ਤੇ ਅੱਜ 30 ਦਿਨ ਮੁੱਕ ਰਹੇ ਆ। ਤੇ ਕਹਿੰਦੇ ਵੀ ਫੇਲਿੰਗ ਟੂ ਡੂ ਸੋ ਇਜ਼ ਬੇਸਿਕਲੀ ਬ੍ਰੇਕਿੰਗ ਲਾ, ਵੀ ਕਾਨੂੰਨ ਆਪ ਜਿਹੜਾ ਇਸ ਦੇ ਵਿੱਚ ਤੋੜ ਰਹੇ ਹੈਗੇ ਆ। ਤੇ ਚੱਕ ਸ਼ੂਮਰ ਨੇ ਤੇ ਇੱਥੋਂ ਤੱਕ ਕਿਹਾ ਵੀ ਡਿਪਾਰਟਮੈਂਟ ਆਫ ਜਸਟਿਸ ਇਹ ਦਿਖਾਉਂਦਾ ਵੀ ਡਿਪਾਰਟਮੈਂਟ ਆਫ ਜਸਟਿਸ, ਡੋਨਲਡ ਟਰੰਪ, ਅਟਾਰਨੀ ਜਨਰਲ ਪੈਮ ਬੋਂਡੀ ਇਹ ਜਿਹੜਾ ਸੱਚ ਆ ਉਸ ਨੂੰ ਲੁਕਾਉਣਾ ਚਾਹ ਰਹੇ ਨੇ ਇਸ ਮਾਮਲੇ ਦੇ ਵਿੱਚ। ਇਸੇ ਲਈ ਕੁਝ ਕੁ ਫਾਈਲ ਰਿਲੀਜ਼ ਕਰ ਰਹੇ ਆ ਤੇ ਕੁਝ ਕੁ ਫਾਈਲਸ ਨੂੰ ਉਹਨਾਂ ਨੇ ਅਜੇ ਵੀ ਉਸ ਦੇ ਉੱਤੇ ਕੁੰਡਲੀ ਮਾਰ ਕੇ ਬੈਠੇ ਨੇ। ਬੇ ਏਰੀਆ ਦੇ ਕਾਂਗਰਸਮੈਨ ਰੋਹ ਖੰਨਾ ਜਿਹੜੇ ਕੈਲੀਫੋਰਨੀਆ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਇਹ ਬਿੱਲ ਲਿਆਂਦਾ ਸੀ ਐਪਸਟੀਨ ਫਾਈਲ ਟਰਾਂਸਪੇਰੈਂਸੀ ਐਕਟ। ਨਾਲ ਉਹਨਾਂ ਦੇ ਰਿਪਬਲਿਕਨ ਥਾਮਸ ਮੈਸੀ ਸੀਗੇ। ਉਹਨਾਂ ਨੇ ਵਾਰਨਿੰਗ ਕੀਤੀ ਆ ਵੀ ਜੇ
ਜਿਹੜੇ ਆ ਪੈਮ ਬੋਂਡੀ ਜਾਂ ਜਸਟਿਸ ਡਿਪਾਰਟਮੈਂਟ ਨੇ ਇਹ ਜਿਹੜੇ ਇਸ ਨੂੰ ਨਾ ਫੋਲੋ ਕੀਤਾ, ਨਾ ਰਿਲੀਜ਼ ਕੀਤੇ, ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆਂਦਾ ਜਾਊਗਾ। ਉਹ ਕਹਿੰਦੇ ਨੋ ਮੈਟਰ ਵੀ ਤੁਸੀਂ ਚਾਹੇ ਪੋਲੀਟੀਕਲੀ ਅਪੁਆਇੰਟੀ ਹੋ, ਕੈਰੀਅਰ ਪੋਲੀਟੀਸ਼ੀਅਨ ਹੋ, ਤੁਹਾਡੇ ਅਗੇਂਸਟ ਇਹ ਐਕਸ਼ਨ ਲਿਆ ਜਾਊਗਾ। ਸਾਨੂੰ ਫੁੱਲ ਟਰਾਂਸਪੇਰੈਂਸੀ ਚਾਹੀਦੀ ਆ, ਜਸਟਿਸ ਚਾਹੀਦਾ ਉਹਨਾਂ ਸਰਵਾਈਵਰਸ ਦਾ ਜਿਨ੍ਹਾਂ ਨੂੰ ਜਿਹੜੇ ਅਮੀਰ ਤੇ ਪਾਵਰਫੁਲ ਬੰਦੇ ਹੈਗੇ ਆ, ਜਿਨ੍ਹਾਂ ਨੇ ਅੰਡਰ ਏਜ ਗਰਲਸ ਨੂੰ ਰੇਪ ਕੀਤਾ ਹੈਗਾ ਆ ਤੇ ਉਸ ਨੂੰ ਕਵਰ ਅਪ ਕਰ ਰਹੇ ਸਾਰੇ ਅਬਿਊਜ਼ ਨੂੰ, ਉਹ ਸਾਰੇ ਹੀ ਅਕਾਊਂਟੇਬਲ ਬਣਾਏ ਜਾਣਗੇ। ਐਪਸਟੀਨ ਕਲਾਸ ਨੀਡਸ ਟੂ ਗੋ। ਸੋ ਇਹ ਸਪੀਚ ਜਿਹੜਾ ਆ ਖੰਨਾ ਉਹਨਾਂ ਨੇ ਦਿੱਤਾ ਹੈ। ਕਹਿੰਦੇ ਵੀ ਜੇ ਪੈਮ ਬੋਂਡੀ ਜੋ ਅਟਾਰਨੀ ਜਨਰਲ ਆ ਉਸ ਨੇ ਕੰਪਲਾਈ ਨਾ ਕੀਤਾ ਲਾ ਦੇ ਨਾਲ ਤੇ ਉਸ ਨੂੰ ਇਨਹੈਰੈਂਟ ਕੰਟੈਂਪਟ ਆਫ ਕਾਂਗਰਸ ਔਰ ਸਬਜੈਕਟ ਟੂ ਇੰਪੀਚਮੈਂਟ ਕੀਤਾ ਜਾਊਗਾ। ਸੋ ਇਸ ਸਾਰੇ ਕਾਸੇ ਦੇ ਵਿੱਚ ਜਿਹੜੇ ਰੋ ਖੰਨਾ ਹੈ ਉਹ ਕਾਫੀ ਜਿਹੜਾ ਅੱਗੇ ਆਏ ਹੈਗੇ ਆ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਵੱਲ ਵਧਦੇ ਆ, ਕੰਬੋਡੀਆ ਤੇ ਥਾਈਲੈਂਡ ਦੇ ਦਰਮਿਆਨ ਇਹ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਫੇਰ ਝੜਪਾਂ ਜਿਹੜੀਆਂ ਉਹ ਵੱਧ ਰਹੀਆਂ ਆ, ਤਲਖੀ ਫੇਰ ਇਸ ਦੇ ਵਿੱਚ ਵਧੀ ਹੈਗੀ ਆ। ਹੁਣ ਇਹ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆਈਆਂ ਹਰਜੋਤ ਸਿੰਘ ਜੀ ਵੀ ਥਾਈਲੈਂਡ ਨੇ ਕੰਬੋਡੀਆ ਦੇ ਕੁਝ ਪ੍ਰੋਜੈਕਟਸ ਦੇ ਉੱਤੇ ਬੰਬਾਰਡਮੈਂਟ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ। ਸੋ ਥਾਈਲੈਂਡ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਆ ਉਹ ਹਮਲਾ ਕਰ ਰਿਹਾ ਆ। ਟਰੰਪ ਹੁਣਾਂ ਦੇ ਦੁਆਰਾ ਕੁਝ ਮਹੀਨੇ ਪਹਿਲਾਂ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾਇਆ ਗਿਆ ਸੀ। ਪਿਛਲੇ ਹਫਤੇ ਦੇ ਵਿੱਚ ਇਹ ਮਾੜਾ ਜਿਹਾ ਲੜੇ ਸੀਗੇ, ਫਿਰ ਟਰੰਪ ਹੁਣਾਂ ਨੇ ਘੂਰੀ ਵੱਟੀ, ਫਿਰ ਕਹਿੰਦੇ ਜੀ ਠੀਕ ਆ, ਤੇ ਅੱਜ ਫਿਰ ਜਿਹੜਾ ਇਹ ਲੜ ਪਏ ਨਜ਼ਰ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਇਸ ਮਹੀਨੇ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੀ ਲੜਾਈ ਦੇ ਕਰਕੇ ਹੁਣ ਤੱਕ 21 ਜਾਣਿਆਂ ਦੀ ਮੌਤ ਥਾਈਲੈਂਡ 'ਚ ਤੇ 17 ਜਾਣਿਆਂ ਦੀ ਮੌਤ ਕੰਬੋਡੀਆ ਦੇ ਵਿੱਚ ਹੋ ਚੁੱਕੀ ਆ ਤੇ 8 ਲੱਖ ਲੋਕ ਘਰੋਂ ਬੇਘਰ ਹੋ ਗਏ ਨੇ, ਉਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜਾਣਾ ਪਿਆ ਹੈਗਾ ਆ। ਸੋ ਜਿਹੜੀ ਬੋਮਿੰਗ ਆ ਇਹਨਾਂ ਦੇ ਬਾਰਡਰ ਕਲੈਸ਼ਿਸ ਦੇ ਵਿੱਚ ਦੁਬਾਰਾ ਵਧੀ ਆ ਤੇ ਹਾਲ ਦੀ ਘੜੀ ਇਹ ਦੋਨੋਂ ਹੀ ਮੁਲਕ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਹੈਗੇ। ਕੰਬੋਡੀਆ ਦੀ ਡਿਫੈਂਸ ਮਿਨਿਸਟਰੀ ਨੇ ਦੱਸਿਆ ਵੀ ਥਾਈਲੈਂਡ ਦੇ ਦੁਆਰਾ 2 ਬੰਬ ਥਾਈਲੈਂਡ ਦੇ ਇਲਾਕੇ ਦੇ ਵੱਲ ਨੂੰ ਸੁੱਟੇ ਗਏ ਆ, ਜਿੱਥੇ ਕਿ ਉਹ ਰਾਕਟ ਸਿਸਟਮ ਨੂੰ ਸਟੋਰ ਕਰਦੇ ਹੈਗੇ ਆ। ਸੋ ਇਸ ਤੋਂ ਬਾਅਦ ਦੇ ਵਿੱਚ ਥਾਈਲੈਂਡ ਦੇ 에ਅਰਫੋਰਸ ਦੇ ਸਪੋਕਸਮੈਨ ਉਹਨਾਂ ਨੇ ਜਿਹੜਾ ਦੱਸਿਆ ਵੀ ਥਾਈਲੈਂਡ ਦੀ ਮਿਲਟਰੀ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਆ ਪਿਓਪੈਟ ਜਿਹੜਾ ਇਲਾਕਾ ਆ ਉਸ ਦੇ ਵਿੱਚ, ਜਿੱਥੇ BM-21 ਰਾਕਟਸ ਸਟੋਰ ਕੀਤੇ ਜਾਂਦੇ ਆ ਤੇ ਕਿਸੇ ਵੀ ਸਿਵਿਲੀਅਨ ਨੂੰ ਕਹਿੰਦੇ ਵੀ ਅਸੀਂ ਨਿਸ਼ਾਨਾ ਨਹੀਂ ਬਣਾਇਆ। ਇਹ ਹਮੇਸ਼ਾ ਹੀ ਹੁੰਦਾ ਹਰਜੋਤ ਸਿੰਘ ਜੀ ਵੀ ਵਾਰ ਦੇ ਵਿੱਚ ਇਹ ਸਿਵਿਲੀਅਨ ਨੂੰ ਨਿਸ਼ਾਨਾ ਨਹੀਂ ਬਣਾਉਂਦੇ, ਪਰ ਇਹ ਵਿਚਾਰੇ ਮਰਦੇ ਸਿਵਿਲੀਅਨ ਹੀ ਆ। ਆਮ ਲੋਕ, ਬੇਕਸੂਰੇ ਲੋਕ ਜਿਹੜੇ ਆ ਉਹ ਇਹਨਾਂ ਦੀਆਂ ਮੌਤਾਂ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਹੈਗੀਆਂ ਆ। ਜਿਹੜਾ ਜੀ ਮੰਗਲਵਾਰ ਨੂੰ ਦੱਸਿਆ ਗਿਆ ਸੀਗਾ ਥਾਈਲੈਂਡ ਨੇ ਵੀ 5 ਤੋਂ 6,000 ਜਿਹੜੇ ਥਾਈਲੈਂਡ ਦੇ ਨੈਸ਼ਨਲ ਆ ਉਹ ਇਸ ਟਾਈਮ ਫਸੇ ਪਏ ਨੇ ਪੋਇਪਟ ਦੇ ਵਿੱਚ, ਜਦੋਂ ਕੰਬੋਡੀਆ ਨੇ ਆਪਣੀ ਜਿਹੜੀ ਲੈਂਡ ਬਾਰਡਰ ਕ੍ਰੋਸਿੰਗ ਆ ਉਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਉਸ ਨੂੰ ਬੰਦ ਕਰ ਦਿੱਤਾ ਆ। ਇਹ ਸਦੀਆਂ ਪੁਰਾਣਾ ਹਰਜੋਤ ਸਿੰਘ ਜੀ ਇਹਨਾਂ ਦਾ ਬਾਰਡਰ ਡਿਸਪਿਊਟ ਆ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ। ਜੁਲਾਈ ਮਹੀਨੇ ਦੇ ਵਿੱਚ ਇਹ ਪਹਿਲਾਂ ਵਧਿਆ ਸੀਗਾ, 5 ਦਿਨ ਕਾਫੀ ਜ਼ਿਆਦਾ ਲੜਾਈ ਹੋਈ ਸੀਗੀ, ਫਿਰ ਇਮੀਡੀਏਟ ਤੇ ਅਨਕੰਡੀਸ਼ਨਲ ਸੀਜ਼ਫਾਇਰ ਆ ਉਹ ਐਲਾਨ ਕੀਤਾ ਗਿਆ ਸੀਗਾ। ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਤੇ ਟਰੰਪ ਹੁਣਾਂ ਦੇ ਵਿਚਾਲੇ ਜਿਹੜਾ ਉਹ ਪੈਣ ਤੋਂ ਬਾਅਦ 'ਚ ਸੀਜ਼ਫਾਇਰ ਉਹ ਲਾਸਟ ਹਫਤੇ ਟੁੱਟ ਚੁੱਕੀ ਆ ਤੇ ਹੁਣ ਦੋਨੋਂ ਹੀ ਮੁਲਕ ਇੱਕ ਦੂਜੇ ਦੇ ਉੱਤੇ ਦੋਸ਼ ਲਗਾ ਰਹੇ ਨੇ ਵੀ ਇਹਨਾਂ ਦੇ ਦੁਆਰਾ ਜਿਹੜੀ ਆ ਲੜਾਈ ਜਿਹੜੀ ਸ਼ੁਰੂ ਕੀਤੀ ਗਈ ਹੈਗੀ ਆ। ਸੋ ਕੰਬੋਡੀਆ ਨੇ ਥਾਈਲੈਂਡ ਦੇ ਉੱਤੇ ਨਿਸ਼ਾਨਾ ਜਿਹੜਾ ਇਸ ਪਾਸਿਓਂ ਜਿਹੜਾ ਉਹ ਸਾਧਿਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਥਾਈਲੈਂਡ ਵਾਲੇ ਆ ਉਹ ਕੰਬੋਡੀਆ ਦੇ ਉੱਤੇ ਜਿਹੜਾ ਉਹ ਦੋਸ਼ ਲਾ ਰਹੇ ਆ। ਪਰ ਹਾਲ ਦੀ ਘੜੀ ਲੜਾਈ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇੱਕ ਵਾਰੀ ਫੇਰ ਤੇਜ਼ ਹੋ ਰਹੀ ਹੈ। ਇੱਕ ਖਬਰ ਆਪਾਂ ਯੂਰਪੀਅਨ ਯੂਨੀਅਨ ਤੇ ਯੂਕਰੇਨ ਦੀ ਕਰਕੇ ਫਿਰ ਬ੍ਰੇਕ ਲੈ ਕੇ ਇਮੀਗ੍ਰੇਸ਼ਨ ਦੀਆਂ ਖਬਰਾਂ ਕਰਾਂਗੇ। ਯੂਰਪੀਅਨ ਯੂਨੀਅਨ ਨੇ ਅੱਜ $105 ਬਿਲੀਅਨ ਦਾ ਜਿਹੜਾ ਲੋਨ ਆ ਉਹ ਯੂਕਰੇਨ ਨੂੰ ਦੇਣ ਦਾ ਵਾਅਦਾ ਕੀਤਾ ਹੈਗਾ ਵਿਦਆਊਟ ਰਸ਼ੀਅਨ ਐਸੈਟਸ, ਕਿਉਂਕਿ ਬਲੌਕ ਡਿਵਾਈਡਡ ਆ ਵੀ ਕਿੱਦਾਂ ਰਸ਼ੀਆ ਨੂੰ ਕਨਫਰੰਟ ਕੀਤਾ ਜਾਵੇ। ਯੂਰਪੀਅਨ ਯੂਨੀਅਨ ਨੇ ਇਹ ਕਿਹਾ ਆ ਵੀ ਅਸੀਂ ਇਹ ਜਿਹੜਾ ਮਨੀ ਆ ਉਹਨਾਂ ਨੂੰ ਦੇ ਰਹੇ ਹੈਗੇ ਆ ਤਾਂ ਕਿ ਉਹ ਰਸ਼ੀਆ ਦੇ ਨਾਲ ਫਾਈਟ ਕਰ ਸਕਣ, ਤਾਂ ਕਿ ਜਿਹੜੀ ਫਾਈਟ ਚੱਲਦੀ ਰਹੇ।
ਪਰ ਪਿਛਲੇ ਸਮੇਂ ਦੇ ਵਿੱਚ ਜੋ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ, ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਸਪੈਸ਼ਲੀ ਯੂਰਪ ਵਾਲਿਆਂ ਨੂੰ ਤਾਂ ਸਾਈਡ ਲਾਈਨ ਹੀ ਰੱਖਿਆ ਸੀ। ਸਿੱਧੀ ਜਿਹੜੀ ਗੱਲਬਾਤ ਆ ਉਹ ਅਮਰੀਕਾ ਦੀ ਤੇ ਰਸ਼ੀਆ ਦੀ ਤੇ ਜਾਂ ਯੂਕਰੇਨ ਦੀ ਹੋ ਰਹੀ ਹੈਗੀ ਆ। ਪਰ ਯੂਰਪ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ, ਪਰ ਅੱਜ ਜਿਸ ਹਿਸਾਬ ਦੇ ਨਾਲ ਉਹਨਾਂ ਨੇ 90 ਬਿਲੀਅਨ ਯੂਰੋ ਜਾਂ 105 ਬਿਲੀਅਨ ਡਾਲਰ ਜੋ ਬਣਦੇ ਹੈਗੇ ਆ, ਉਹ ਕਮਿਟ ਕੀਤੇ ਹੈਗੇ ਆ ਯੂਕਰੇਨ ਦੇ ਲਈ ਵੀ ਅਸੀਂ ਤੁਹਾਨੂੰ ਇਹ ਪੈਸੇ ਦੇਣ ਜਾ ਰਹੇ ਹੈਗੇ ਆ। ਜੀ। ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਮੁੜਦੇ ਹਾਂ ਵਾਪਸ ਤੇ ਇਮੀਗ੍ਰੇਸ਼ਨ ਦੇ ਬਾਬਤ ਜਿਹੜੀਆਂ ਕੁਝ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਕੁਝ ਕੁ ਖਬਰਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਅਮਰੀਕਾ ਦੇ ਵਿੱਚ ਵੀ ਤੇ ਯੂਰਪੀਅਨ ਯੂਨੀਅਨ ਦੇ ਵਿੱਚ ਵੀ। ਅੱਜ ਯੂਰਪੀਅਨ ਯੂਨੀਅਨ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਸਾਰੇ ਮੁਲਕ ਹੈਗੇ ਆ, ਇੰਗਲੈਂਡ ਵਗੈਰਾ, ਉੱਥੋਂ ਖਬਰ ਇਹ ਆ ਰਹੀ ਆ, ਉਹਨਾਂ ਨੇ ਇਹ ਕਿਹਾ ਵੀ 7 ਮੁਲਕਾਂ ਤੋਂ ਜਿਹੜੇ ਲੋਕ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਆ, ਉਹਨਾਂ ਨੂੰ ਅਸੀਂ ਬੰਦ ਕਰਨ ਜਾ ਰਹੇ ਆ। ਉਹ ਝੂਠੇ ਆ, ਕਹਿੰਦੇ ਵੀ ਉਹ ਜਿਹੜੇ ਪੋਲੀਟੀਕਲ ਅਸਾਈਲਮ ਉਹਨਾਂ ਮੁਲਕਾਂ ਤੋਂ ਆ ਕੇ ਲੈਂਦੇ ਆ, ਉਹ ਮੁਲਕਾਂ 'ਚ ਸੇਫ ਹੈਗੇ ਆ, ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ। ਸੋ ਉਹਨਾਂ ਦੇ ਵਿੱਚ ਇੰਡੀਆ ਵੀ ਹੈਗਾ ਆ। ਅਫਰੀਕਾ ਤੇ ਮਿਡਲ ਈਸਟ ਤੇ ਏਸ਼ੀਆ ਦੇ ਮੁਲਕ ਆ, ਜਿਨ੍ਹਾਂ 'ਚੋਂ ਇੰਡੀਆ ਵੀ ਆ। ਸੋ ਐਗਰੀਮੈਂਟ ਯੂਰਪੀਅਨ ਪਾਰਲੀਮੈਂਟ ਤੇ ਯੂਰਪੀਅਨ ਕਾਉਂਸਲ ਨੇ ਕੀਤਾ, ਜਿਹਦੇ ਵਿੱਚ 27 ਮੁਲਕਾਂ ਦੇ ਯੂਰਪੀਅਨ ਯੂਨੀਅਨ ਦੇ ਹੈਡਸ ਆਫ ਸਟੇਟ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਮੁਲਕਾਂ ਦੇ ਆ ਕੇ ਲੋਕ ਇੱਥੇ ਪੋਲੀਟੀਕਲ ਅਸਾਈਲਮ ਲੈਂਦੇ ਆ, ਉਹ ਮੁਲਕ ਸੇਫ ਸਮਝੇ ਜਾ ਰਹੇ ਹੈਗੇ ਆ। ਤੇ ਜੇ ਕਿਸੇ ਤਰ੍ਹਾਂ ਦੀ ਕੋਈ ਰੈਲੇਵੈਂਟ ਸਰਕਮਸਟੈਂਸਸ ਜਾਂ ਕੋਈ ਹੋਰ ਵਾਇਲੈਂਸ ਜਾਂ ਆਰਮ ਕਨਫਲਿਕਟ ਹੁੰਦਾ ਹੋਵੇ, ਫਿਰ ਆਪਾਂ ਪੋਲੀਟੀਕਲ ਅਸਾਈਲਮ ਦਈਏ। ਸੋ ਬੰਗਲਾਦੇਸ਼, ਕੋਲੰਬੀਆ, ਈਜਿਪਟ, ਕੋਸੋਵੋ, ਇੰਡੀਆ, ਮੋਰਾਕੋ, ਟਿਊਨੀਸ਼ੀਆ, ਇਹ ਜਿਹੜੇ ਮੁਲਕਾਂ ਦੇ ਲੋਕ ਹੁਣ ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਨਹੀਂ ਲੈ ਸਕਣਗੇ। ਹੁਣ ਅਮਰੀਕਾ ਵੀ ਕਿ ਇਹਨਾਂ ਨੂੰ ਫੋਲੋ ਕਰੂਗਾ ਵੀ ਦੇਖੋ ਜੀ, ਯੂਰਪੀਅਨ ਯੂਨੀਅਨ ਤਾਂ ਕਹਿ ਦਿੱਤਾ ਵੀ ਇਹਨਾਂ ਮੁਲਕਾਂ 'ਚ ਕੋਈ ਰੌਲਾ ਨਹੀਂ ਹੈਗਾ, ਤੇ ਅਮਰੀਕਾ ਵਾਲੇ ਕਿਉਂ ਵੀਜ਼ਾ ਦਿੱਤੇ, ਪੋਲੀਟੀਕਲ ਅਸਾਈਲਮ ਦਿੱਤਾ ਜਾਵੇ। ਸੋ ਇਹ ਵੀ ਇੱਕ ਇਸ਼ੂ ਬਣ ਸਕਦਾ। ਸੋ ਇਹ ਅੱਜ ਦੀ ਜਿਹੜੀ ਯੂਰਪੀਅਨ ਯੂਨੀਅਨ ਵੱਲੋਂ ਮੇਨ ਖਬਰ ਆਈ ਆ। ਅੰਡਰ ਦਾ ਪੈਕਟ ਆਫ ਮਾਈਗ੍ਰੇਸ਼ਨ ਤੇ ਅਸਾਈਲਮ ਦੇ ਵਿੱਚ ਇਹ ਕਹਿੰਦੇ ਵੀ ਜੂਨ 2026 ਤੋਂ ਇਹ ਲਾਗੂ ਹੋ ਜਾਣਾ ਆ, ਤੇ ਇਹਨਾਂ ਲੋਕਾਂ ਨੂੰ ਜੇ ਉਹ ਪੋਲੀਟੀਕਲ ਅਸਾਈਲਮ ਕਰੂਗੇ ਵੀ ਵਾਪਸ ਭੇਜ ਦਿੱਤਾ ਜਾਊਗਾ। ਐਮਨਿਸਟੀ ਇੰਟਰਨੈਸ਼ਨਲ, ਯੂਰਪੀਅਨ ਯੂਨੀਅਨ ਐਡਵੋਕੇਟ ਓਲੂਬੀਆ ਸੰਦਬਰਗ, ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਸ਼ੇਮਲੈਸ ਅਟੈਂਪਟ ਹੈਗੀ ਆ, ਜਿਹੜਾ ਕਿ ਆਲਰੇਡੀ ਡਿਸਾਈਡ ਕੀਤਾ ਗਿਆ ਆ। ਤੇ ਜ਼ਰੂਰੀ ਨਹੀਂ ਹੁੰਦਾ, ਕਈ ਵਾਰੀ ਤੁਹਾਨੂੰ ਦਿਸਦਾ ਨਹੀਂ ਵੀ ਉਸ ਮੁਲਕ ਦੇ ਵਿੱਚ ਕਿਸੇ ਨਾਲ ਧੱਕਾ ਹੋ ਰਿਹਾ, ਪਰ ਹੋ ਰਿਹਾ ਹੁੰਦਾ ਹੈਗਾ। ਪਰ ਯੂਰਪੀਅਨ ਯੂਨੀਅਨ ਨੇ ਇਹ ਜਿਹੜਾ ਆ 27 ਮੁਲਕਾਂ ਨੇ ਮਤਾ ਪਾਸ ਕਰ ਦਿੱਤਾ ਹੈ ਜੀ। ਅਗਲੀ ਜਿਹੜੀ ਗੱਲ ਕਰੀਏ, ਮਿਲਵਾਕੀ ਦੀ ਕਾਉਂਟੀ ਜੱਜ, ਜਿਸ ਦੇ ਉੱਤੇ ਇਹ ਦੋਸ਼ ਲਾਏ ਸੀਗੇ ਵੀ ਉਸਨੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਕੰਮ ਦੇ ਵਿੱਚ ਅੜਿੱਕਾ ਪਾਇਆ ਆ, ਉਸ ਮਾਮਲੇ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਆ। ਮਿਲਵਾਕੀ ਸਰਕਟ ਕੋਰਟ ਜੱਜ ਹੈਨਾ ਡੂਗਨ ਨੂੰ ਉਸ ਟਾਈਮ ਦੇ ਉੱਤੇ ਗ੍ਰਿਫਤਾਰ ਵੀ ਬਾਅਦ 'ਚ ਕਰ ਲਿਆ ਗਿਆ ਸੀਗਾ, ਚਾਰਜ ਕੀਤਾ ਗਿਆ ਸੀਗਾ। ਆਈਸ ਦੇ ਏਜੰਟਸ ਇਸ ਦੇ ਕੋਰਟ ਹਾਊਸ ਦੇ ਵਿੱਚ ਆਏ ਸੀਗੇ, ਤੇ ਉਸ ਬੰਦੇ ਨੂੰ ਜਿਹਦੀ ਇਮੀਗ੍ਰੇਸ਼ਨ ਦੀ ਕਹਿ ਲਓ ਵੀ ਤਰੀਕ ਸੀ ਜਾਂ ਲੜੀਂਦਾ ਸੀ ਉਸ ਕਿਸੇ ਮਾਮਲੇ ਦੇ ਵਿੱਚ, ਤਾਂ ਇਸ ਨੂੰ ਭਜਾਉਣ ਦੇ ਵਿੱਚ ਬੇਸਿਕਲੀ ਮਦਦ ਕੀਤੀ ਸੀ ਮਿਲਵਾਕੀ ਦੀ ਜੱਜ ਡੂਗਨ ਨੇ। ਤੇ ਡੂਗਨ ਨੂੰ ਅਪ੍ਰੈਲ ਮਹੀਨੇ 'ਚ ਅਰੈਸਟ ਕਰ ਦਿੱਤਾ ਗਿਆ ਆ। ਫੈਲਨੀ ਅਬਸਟਰਕਸ਼ਨ ਕਾਊਂਟ ਦਾ ਚਾਰਜ ਇਸ ਉੱਤੇ ਲਾਇਆ ਗਿਆ, ਜਿਸ ਵਿੱਚ ਇਹ ਹੁਣ ਦੋਸ਼ੀ ਪਾਈ ਗਈ ਆ, ਤੇ ਇਸ ਨੂੰ 5 ਸਾਲ ਦੀ ਸਜ਼ਾ ਜਿਹੜੀ ਉਹ ਕੀਤੀ ਜਾ ਸਕਦੀ ਆ। ਮਿਲਵਾਕੀ ਜੱਜ ਦੀ ਹੁਣ ਇਮਿਊਨਿਟੀ ਕਲੇਮ ਨੂੰ ਫੈਡਰਲ ਜੱਜ ਨੇ ਰਿਜੈਕਟ ਇਸ ਦੇ ਵਿੱਚ ਕਰ ਦਿੱਤਾ ਸੀਗਾ। ਸੋ ਬੇਸਿਕਲੀ ਇਹਨਾਂ ਨੇ ਹੁਣ ਤਾੜਨਾ ਕਰ ਦਿੱਤੀ ਆ ਇਸ ਕੇਸ ਨੇ ਸਾਰੇ ਹੀ ਜੱਜਿਸ ਨੂੰ, ਵੀ ਤੁਹਾਡੇ ਕੋਲ ਅਜਿਹੇ ਮਾਮਲਿਆਂ ਦੇ ਵਿੱਚ ਇਮਿਊਨਿਟੀ ਨਹੀਂ ਹੋਵੇਗੀ ਜੇ ਤੁਸੀਂ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੂੰ ਆਪਣਾ ਕੰਮ ਕਰਨ ਦੇ ਵਿੱਚ, ਉਹਨਾਂ ਦੇ ਕੰਮ ਦੇ ਵਿੱਚ ਤੁਸੀਂ ਵਿਘਨ ਪਾਉਂਦੇ ਆ ਜਾਂ ਰੋਕਦੇ ਹੈਗੇ ਆ। ਸੋ ਕਹਿੰਦੇ ਵੀ ਇਹ ਬੈਟਰੀ ਚਾਰਜ ਦੇ ਵਿੱਚ ਉਹ ਬੰਦਾ ਇਸ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ, ਆਪਣੇ ਚੈਂਬਰਸ ਦੀ ਵਰਤੋਂ ਕਰਦੇ ਹੋਏ ਉਸ ਨੂੰ ਉੱਥੋਂ ਇੱਕ ਹਿਸਾਬ ਦੇ ਨਾਲ ਲੁਕਾ ਲਿਆ ਸੀਗਾ। ਜਿਹੜੇ ਲਾਇਰ ਨੇ ਜੱਜ ਡੂਗਨ ਦੇ, ਉਹ ਕਹਿੰਦੇ ਵੀ ਜਿਹੜੀ ਓਵਰ ਜ਼ੈਲਸ ਪ੍ਰੋਸੀਕਿਊਸ਼ਨ ਇਸ ਟਾਈਮ ਇਹ ਕੀਤੀ ਗਈ ਹੈਗੀ ਆ। ਸੋ ਕੈਲੀ ਬਰਾਊਨ ਵਟਸਾ, ਇਹ ਪ੍ਰੋਸੀਕਿਊਟਰ ਹੈ ਸਰਕਾਰ ਦੇ ਵੱਲੋਂ, ਉਹਨਾਂ ਨੇ ਜੂਰਰਸ ਨੂੰ ਦੱਸਿਆ ਵੀ ਜਿਹੜੀ ਜੱਜ ਡੂਗਨ ਆ, ਉਹਨਾਂ ਨੇ ਜਿਹੜੀ ਉਹਨਾਂ ਦੀ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜੇ ਉਹਨਾਂ ਦੇ ਆਪਣੇ ਵਿਚਾਰ ਸੀ, ਉਹਦੇ ਕਰਕੇ ਇਹਨਾਂ ਨੇ ਇਹ ਐਕਸ਼ਨ ਜਿਹੜੇ ਉਹ ਲਏ ਆ।
ਕਹਿੰਦੇ ਵੀ ਜਦੋਂ ਤੁਸੀਂ ਜੱਜ ਦੇ ਅਹੁਦੇ ਦੇ ਉੱਤੇ ਹੁੰਦੇ ਆ ਤੇ ਆਪਣੇ ਪਰਸਨਲ ਬਲੀਫ ਮੈਟਰ ਨਹੀਂ ਕਰਦੇ, ਸਿਰਫ ਲਾਅ ਮੈਟਰ ਕਰਦਾ ਹੈਗਾ ਆ। ਸੋ ਜਿਹੜੀਆਂ ਟੈਨਸ਼ਨਸ ਆ ਇਮੀਗ੍ਰੇਸ਼ਨ ਅਰੈਸਟ ਨੂੰ ਲੈ ਕੇ, ਉਹ ਪਹਿਲਾਂ ਹੀ ਬਹੁਤ ਜ਼ਿਆਦਾ ਵਧੀਆਂ ਪਈਆਂ ਆ, ਤੇ ਹੁਣ ਕਾਊਂਟੀ ਕੋਰਟ ਹਾਊਸ ਦੇ ਵਿੱਚ ਇਹ ਫੈਸਲਾ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਆਉਣ ਦੇ ਨਾਲ ਜਾਂ ਜੱਜ ਦੇ ਉਲਟ ਆਉਣ ਦੇ ਨਾਲ ਆਈਸ ਦੇ ਹੱਥ ਹੋਰ ਵੀ ਜ਼ਿਆਦਾ, ਹਰਜੋਤ ਸਿੰਘ ਜੀ, ਇਸ ਦੇ ਨਾਲ ਖੁੱਲਣਗੇ ਵੀ ਹਾਂ, ਸਾਨੂੰ ਅਦਾਲਤਾਂ ਦੇ ਵਿੱਚ ਫੜੋ ਫੜਾਈ ਕਰਨ ਤੋਂ ਹੁਣ ਕੋਈ ਰੋਕ ਨਹੀਂ ਸਕਦਾ, ਚਾਹੇ ਜੱਜ ਹੀ ਕਿਉਂ ਨਾ ਹੋਵੇ। ਫਲੋਰੈਂਸ ਰੂਇਜ਼ ਨਾਂ ਦਾ ਬੰਦਾ ਸੀਗਾ ਹਰਜੋਤ ਸਿੰਘ ਜੀ, ਜਦ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਉੱਥੇ ਗਏ ਸੀ, 6 ਫੈਡਰਲ ਏਜੰਟਸ ਦੀ ਜਿਹੜੀ ਉਹ ਟੀਮ ਸੀਗੀ। 18 ਅਪ੍ਰੈਲ ਦਾ ਉਹ ਦਿਨ ਸੀਗਾ, ਜੱਜ ਡੂਗਨ ਦਾ ਕੋਰਟ ਹਾਊਸ ਸੀਗਾ, ਤੇ ਇਹ ਸਾਰਾ ਜਿਹੜਾ ਕਹਿ ਲਓ ਵੀ ਇਸ ਤਰੀਕੇ ਦੇ ਨਾਲ ਵਾਪਰਿਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਅਪ੍ਰੈਲ 'ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ, ਤੇ ਹੁਣ ਇਸ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਜੋ ਹੁਣ ਪੋਲੀਟੀਕਲ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਨੂੰ ਯੁਗਾਂਡਾ, ਹੋਂਡਰਾਸ ਤੇ ਇਕੁਆਡੋਰ, ਇਹਨਾਂ ਮੁਲਕਾਂ ਦੇ ਵਿੱਚ ਭੇਜ ਰਿਹਾ ਹੈਗਾ। ਕਹਿੰਦੇ ਵੀ ਸਾਡਾ ਆਲਰੇਡੀ 3 ਮੁਲਕਾਂ ਦੇ ਨਾਲ ਐਗਰੀਮੈਂਟ ਹੋ ਗਿਆ ਆ, ਜਿਹਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਟਾਰਨੀ ਨੇ ਜੋ 26 ਫੈਡਰਲ ਪਲਾਜ਼ਾ ਆ, ਉਹਦੇ ਉੱਤੇ ਇਹ ਦੱਸਿਆ ਵੀ ਹੁਣ ਤੁਸੀਂ ਪੋਲੀਟੀਕਲ ਅਸਾਈਲਮ ਜਿਹੜੇ ਆ ਉਹ ਇਹਨਾਂ 3 ਮੁਲਕਾਂ 'ਚ ਜਾ ਕੇ ਅਪਲਾਈ ਕਰ ਸਕਦੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੱਖ-ਵੱਖ ਆਪਣੇ ਟੈਕਟਿਕਸ ਯੂਜ਼ ਕਰ ਰਿਹਾ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੀਆਂ ਕੋਰਟ, ਨਿਊਯਾਰਕ ਦੀਆਂ ਕੋਰਟਸ ਦੇ ਵਿੱਚੋਂ ਬੰਦੇ ਫੜ ਕੇ ਇਹਨਾਂ 3 ਮੁਲਕਾਂ ਨੂੰ ਭੇਜੇ ਜਾਣ। ਇੱਕ ਦ ਸਿਟੀ ਨਿਊਜ਼ਪੇਪਰ ਕਰਕੇ ਆ, ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਰਿਪੋਰਟ ਛਾਪੀ ਆ। ਕਹਿੰਦੇ ਵੀ ਡਿਪਾਰਟਮੈਂਟ ਪ੍ਰੀ ਟਰਮਿਟ ਵੱਲ ਮੂਵ ਹੋ ਰਹੀ ਆ, ਜਿਹਦੇ ਵਿੱਚ ਅਸਾਈਲਮ ਐਪਲੀਕੇਸ਼ਨਸ ਜਿਹੜੀਆਂ ਆ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਵੀ ਜੀ ਤੁਹਾਨੂੰ ਇੱਥੇ ਨਹੀਂ ਹੋਣਾ ਤੇ ਤੁਸੀਂ ਜਾ ਕੇ ਇਕੁਆਡੋਰ, ਹੋਂਡਰਾਸ ਤੇ ਯੁਗਾਂਡਾ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੈਗੇ ਆ, ਤੇ ਤੁਹਾਨੂੰ ਜਿਹੜਾ ਆ USA ਦੇ ਵਿੱਚ ਅਸਾਈਲਮ ਅਪਲਾਈ ਕਰਨ ਦੇ ਲਈ ਬਾਰਡ ਕੀਤਾ ਜਾਂਦਾ ਹੈਗਾ ਆ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਹੈਗੀਆਂ। ਇਹਦੇ 'ਚ ਕਾਫੀ ਲੋਕਾਂ ਦੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਉਹ ਡੇਟ ਤੇ ਗਏ ਸੀ, ਉਹ ਤੋਂ ਬਾਅਦ ਹੁਣ ਉਹ ਕਹਿੰਦੇ ਈਜ਼ੀ ਆ ਵੀ ਇਹ 3 ਮੁਲਕਾਂ ਦੇ ਵਿੱਚ ਹੁਣ ਇਹਨਾਂ ਨੇ 6 ਜਹਾਜ਼ ਵੀ ਖਰੀਦ ਰਹੇ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ। ਸੋ ਮੈਨੂੰ ਲੱਗਦਾ ਵੀ ਧੜਾ-ਧੜ ਇਹਨਾਂ ਮੁਲਕਾਂ ਦੇ ਵਿੱਚ ਹੀ ਲੋਕਾਂ ਨੂੰ ਜਿਹੜੇ ਆ ਉਹ ਭੇਜੂਗੇ। ਜੀ। ਬੌਂਡੀ ਬੀਚ ਦੀ ਕਤਲੋਗਾਰਤ ਤੋਂ ਬਾਅਦ 'ਚ ਜਿਹੜੇ ਪੇ-ਪੁੱਤ ਸਾਜਿਦ ਅਕਰਮ ਤੇ ਨਵੀਦ ਅਕਰਮ ਨੇ ਜੋ ਕਤਲ ਕੀਤੇ, 15 ਜਾਣੇ ਮਾਰ ਦਿੱਤੇ ਸੀ ਜੂਇਸ਼ ਹੌਲੀਡੇ ਦੇ ਉੱਤੇ, ਉੱਥੇ ਗੈਦਰਿੰਗ ਜਿਹੜੀ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਆਸਟ੍ਰੇਲੀਆ ਨੇ ਕਿਹਾ ਸੀਗਾ ਵੀ ਉਹ ਹੋਰ ਗਨ ਕੰਟਰੋਲ ਦੇ ਉੱਤੇ ਕਦਮ ਵਧਾਉਣਗੇ। ਅੱਜ ਆਸਟ੍ਰੇਲੀਆ ਨੇ ਅਨਾਉਂਸ ਕੀਤਾ ਹੈ, ਉਹਨਾਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ, ਵੀ ਉਹ ਗਨ ਬਾਈਬੈਕ ਪਲਾਨ ਅਨਾਉਂਸ ਕਰਨ ਜਾ ਰਹੇ ਆ। ਹਫ਼ਤੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ, ਇਹਨਾਂ ਨੇ ਕਦਮ ਵੀ ਜਿਹੜਾ ਉਹ ਚੁੱਕ ਲਿਆ ਹੈਗਾ ਆ 15 ਜਾਣਿਆਂ ਦੀ ਮੌਤ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਸਵੀਪਿੰਗ ਗਨ ਬਾਈਬੈਕ ਪਲਾਨ ਉਹ ਲਿਆ ਰਹੇ ਨੇ, ਸਕੀਮ ਲਿਆ ਰਹੇ ਨੇ, ਜਿਸ ਦੇ ਨਾਲ ਸਟਰੀਟਸ ਤੋਂ ਜਿਹੜੀਆਂ ਬੰਦੂਕਾਂ ਆ ਉਹ ਵਾਪਸ ਲੈ ਲਈਆਂ ਜਾਣਗੀਆਂ। ਜਿਹੜੇ ਅਕਰਮ ਪੇਪਤ ਸੀਗੇ, ਉਹਨਾਂ ਦੇ ਦੁਆਰਾ ਕਹਿੰਦੇ ਵੀ ਉਹ 6 ਹਾਈ ਪਾਵਰਡ ਰਾਈਫਲਸ ਓਨ ਕਰਦੇ ਸੀਗੇ। ਜਿਹੜੇ ਪ੍ਰਾਈਮ ਮਿਨਿਸਟਰ ਐਲਬਨੀਜ਼ ਆ, ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਸਬਅਰਬ ਦੇ ਵਿੱਚ ਰਹਿ ਰਿਹਾ ਸਿਡਨੀ 'ਚ, ਉਹਨੂੰ ਕੋਈ ਲੋੜ ਨਹੀਂ ਆ, ਕੋਈ ਰੀਜ਼ਨ ਨਹੀਂ ਹੈਗਾ ਉਹਦੇ ਕੋਲ ਵੀ ਉਹਨੂੰ ਇੰਨੀਆਂ ਬੰਦੂਕਾਂ ਚਾਹੀਦੀਆਂ ਜਿਹੜੀਆਂ ਹੋਣ। ਆਸਟ੍ਰੇਲੀਆ ਕਹਿੰਦਾ ਵੀ ਉਹ ਪੇ ਕਰੂਗਾ ਆਪਣੇ ਗਨ ਓਨਰਸ ਨੂੰ ਸਰੈਂਡਰ ਕਰਨ ਦੇ ਲਈ ਸਰਪਲਸ ਨਿਊਲੀ ਬੈਂਡ ਤੇ ਇਲੀਗਲ ਫਾਇਰ ਆਰਮਸ ਨੂੰ। ਸੋਮਵਾਰ ਨੂੰ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਕੋਈ ਵੀ ਐਕਸ਼ਨ ਉਹ ਲੈਣ ਦੇ ਲਈ ਰੈਡੀ ਨੇ, ਤਿਆਰ ਨੇ, ਤਾਂ ਜੋ ਸਖਤ ਗਨ ਕਾਨੂੰਨ ਆਸਟ੍ਰੇਲੀਆ ਦੇ ਵਿੱਚ ਲਿਆਂਦੇ ਜਾ ਸਕਣ। ਸੋ ਤਸਮੈਨੀਆ ਦੇ ਵਿੱਚ ਕਈ ਦਹਾਕੇ ਪਹਿਲਾਂ ਇਸੇ ਤਰੀਕੇ ਦਾ ਇੱਕ ਗੋਲੀਕਾਂਡ ਵਾਪਰਿਆ ਸੀ। ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ, ਆਸਟ੍ਰੇਲੀਆ ਨੇ ਸਖਤ ਕਾਨੂੰਨ ਲਿਆਂਦੇ ਸੀ, ਤੇ ਆ ਹੁਣ ਕੁਝ ਦਿਨ ਪਹਿਲਾਂ ਵਾਪਰੇ ਗੋਲੀਕਾਂਡ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਲਰੇਡੀ ਜਿਹੜਾ ਇੱਕ ਗਨ ਬਾਈਬੈਕ ਪ੍ਰੋਗਰਾਮ ਸਕੀਮ ਆ ਉਹ ਇੱਥੇ ਲੈ ਆਂਦਾ। ਕਹਿੰਦੇ ਵੀ ਆਸਟ੍ਰੇਲੀਆ ਦੀਆਂ ਸਟੇਟ ਤੇ ਜਿਹੜੀਆਂ ਟੈਰੀਟੋਰੀਅਲ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜੀ ਫੈਡਰਲ ਸਰਕਾਰ ਆ ਇਸ ਸਕੀਮ ਨੂੰ ਅੱਗੇ ਜਿਹੜੀ ਉਹ ਵਧਾਊਗੀ, ਤੇ ਜਿਨ੍ਹਾਂ ਦੇ ਕੋਲ ਵੀ ਸਰਪਲਸ ਜਾਂ ਇਲੀਗਲ ਗਨਸ ਨੇ ਜਿਹੜੀਆਂ, ਜਾਂ ਉਹ ਗਨਸ ਬੈਨ ਹੋ ਚੁੱਕੀਆਂ ਜਿਹੜੀਆਂ ਨੇ,
ਉਹਨਾਂ ਨੂੰ ਵਾਪਸ ਲਿਆ ਜਾਵੇਗਾ ਤੇ ਉਸ ਦੇ ਬਦਲੇ ਉਹਨਾਂ ਨੂੰ ਮਨੀ ਜਿਹੜੀ ਉਹ ਦਿੱਤੀ ਜਾਵੇਗੀ। ਜੀ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਵੀ 20 ਹੋਰ ਮੁਲਕਾਂ ਦੇ ਲੋਕਾਂ ਦੀ ਇਮੀਗ੍ਰੇਸ਼ਨ ਕੇਸਿਸ ਨੂੰ ਪੌਜ਼ ਕਰ ਦਿੱਤਾ ਹੈ। ਯੂਐਸ ਗਵਰਨਮੈਂਟ ਨੇ ਜਿਹੜੇ 20 ਮੁਲਕ ਹੋਰ ਟਰੈਵਲ ਬੈਨ ਦੇ ਵਿੱਚ ਐਡ ਕੀਤੇ ਹੈਗੇ ਆ, ਮੋਸਟਲੀ ਅਫਰੀਕਨ ਤੇ ਏਸ਼ੀਅਨ ਕੰਟਰੀਜ਼ ਹੈਗੇ ਇਹਨਾਂ ਦੇ ਵਿੱਚ। ਦਸੰਬਰ ਦੇ ਸ਼ੁਰੂਆਤ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਵਾਲਿਆਂ ਨੂੰ ਇਹ ਕਿਹਾ ਸੀ ਵੀ ਟੋਟਲੀ ਫਰੀਜ਼ ਕਰ ਦਿਓ ਇਮੀਗ੍ਰੇਸ਼ਨ ਪਟੀਸ਼ਨਸ, ਚਾਹੇ ਉਹ ਉਹਨਾਂ ਦੀ ਅਮਰੀਕਨ ਸਿਟੀਜ਼ਨਸ਼ਿਪ ਦੀ ਹੋਵੇ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਸੀ ਦੀ ਹੋਵੇ। ਇਹ ਉਹਨਾਂ ਦੀ ਆ ਜਿਹੜੇ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ, 19 ਕੰਟਰੀਜ਼ ਸੀਗੇ। ਇਸ ਤੋਂ ਬਾਅਦ ਇਹਨਾਂ ਨੇ ਹੋਰ ਜਿਹੜੇ ਮੁਲਕ 20 ਆ ਉਹ ਐਡ ਕਰ ਦਿੱਤੇ ਹੈਗੇ ਆ, ਐਡੀਸ਼ਨਲ ਜਿਹੜੇ ਮੁਲਕ ਹੈਗੇ ਆ। 5 ਨਵੀਆਂ ਕੰਟਰੀਆਂ ਦੇ ਤੇ ਪਾਰਸ਼ਲੀ ਜਿਹੜੇ ਆ ਰੀਸਟ੍ਰਿਕਟ, ਉਹ ਪਾਰਸ਼ਲੀ ਰੀਸਟ੍ਰਿਕਟ 15 ਆ, 5 ਜਿਹੜੇ ਆ ਉਹ ਫੁੱਲੀ ਜਿਹੜੇ ਕੰਟਰੀ ਆ ਉਹ ਰੀਸਟ੍ਰਿਕਟ ਕੀਤੇ ਹੈਗੇ ਆ। ਇਹਨਾਂ 'ਚ ਇੰਡੀਆ ਨਹੀਂ ਹੈਗਾ ਹਜੇ। ਜੋ ਪੌਜ਼ ਆ ਉਹ ਬਰਕਾਨੀਆ ਫਾਸੋ, ਮਾਲੀ, ਨਾਈਜਰ, ਸਾਊਥ ਸੁਡਾਨ, ਸੀਰੀਆ, ਤੇ ਇਹ ਤੋਂ ਬਾਅਦ ਅੰਗੋਲਾ, ਐਂਟੀਗੁਆ, ਬਾਰਬੁਦਾ, ਤੇ ਗੈਬੋਨ, ਗੈਂਬੀਆ, ਮਲਾਵੀ, ਮੋਰੀਸ਼ੀਆ, ਨਾਈਜੀਰੀਆ, ਤੰਜ਼ਾਨੀਆ, ਟੋਂਗਾ, ਜ਼ੈਂਬੀਆ, ਜ਼ਿੰਬਾਬਵੇ, ਇਹ ਸਾਰੇ ਜਿਹੜੇ ਮੁਲਕ ਹੈਗੇ ਆ। ਪਹਿਲਾਂ ਜਿਹੜੇ ਸਸਪੈਂਡ ਕੀਤੇ ਗਏ ਸੀ ਇਮੀਗ੍ਰੇਸ਼ਨ ਕੇਸਿਸ ਲਈ, ਉਹਨਾਂ 'ਚ ਜੋ ਲੋਕ ਅਫਗਾਨਿਸਤਾਨ ਤੋਂ ਆ, ਬਰੂੰਦੀ ਤੋਂ ਆ, ਸ਼ਾਡ, ਕਿਊਬਾ, ਰਿਪਬਲਿਕ ਆਫ ਕਾਂਗੋ, ਇਕਟੋਰੀਅਲ ਗਿਆਨਾ, एरिट्रिया, हेती, ईरान, लीबिया, लाओस, म्यांमार, सियारा लोन, सोमालिया, सुडान, टोगो, जैमन, वेनेजुएला, ਇਹ ਸਾਰੇ ਜਿਹੜੇ ਮੁਲਕ ਸੀਗੇ। ਸੋ ਫੁੱਲ ਐਂਟਰੀ ਬੈਨ ਜਿਹੜੀ ਹੈਗੀ ਆ ਉਹ ਲਾਓਸ ਤੇ ਸਿਆਰਾ ਲੋਨ ਜਿਹੜੇ ਲੋਕ ਆ, ਉਹਨਾਂ ਦੇ ਰਹਿਣ ਵਾਲੇ ਲੋਕ ਆ, ਉਹਨਾਂ ਦੇ ਉੱਤੇ ਲਾਈ ਹੈਗੀ ਆ। ਸੋ ਕਹਿੰਦੇ ਵੀ ਲਗਭਗ ਜੇ ਦੇਖਿਆ ਜਾਵੇ 60% ਮੁਲਕ ਜਿਹੜੇ ਅਫਰੀਕਾ ਦੇ ਤੇ 20% ਜਿਹੜੇ ਆ ਆਲ ਨੇਸ਼ਨਸ ਅਕ੍ਰੋਸ ਦਾ ਗਲੋਬ ਆ, ਉਹਨਾਂ ਦੇ ਉੱਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੈਨ ਲਾ ਦਿੱਤਾ ਹੈਗਾ। ਜੀ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। 5 ਲੋਕ ਜਿਨ੍ਹਾਂ 'ਚ 2 EMPLOYEE ਸੀਗੇ ਐਮਾਜ਼ੋਨ ਫੁਲਫਿਲਮੈਂਟ ਸੈਂਟਰ ਏਜੈਕਸ ਇਲਾਕੇ ਦੇ ਵਿੱਚ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਚਾਰਜਿਸ ਦਾ ਸਾਹਮਣਾ ਕਰ ਰਹੇ ਆ। $2 ਮਿਲੀਅਨ ਦਾ ਜਿਹੜਾ ਸਮਾਨ ਆ ਐਮਾਜ਼ੋਨ ਦੇ ਫੁਲਫਿਲਮੈਂਟ ਸੈਂਟਰ ਤੋਂ ਇਹਨਾਂ 5 ਜਾਣਿਆਂ ਨੇ ਮਿਲ ਜੁਲ ਕੇ ਜਿਹੜਾ ਉਹ ਖੁਰਦ-ਬੁਰਦ ਕਰ ਦਿੱਤਾ। ਪੁਲਿਸ ਨੇ ਹੁਣ ਤੱਕ $2.5 ਲੱਖ ਦੇ ਹਾਈ ਐਂਡ ਇਲੈਕਟ੍ਰੋਨਿਕ, $50,000 ਜਿਹੜਾ ਕੈਸ਼ ਆ, ਇਹ ਇਹਨਾਂ ਤੋਂ ਬਰਾਮਦ ਕੀਤਾ ਜਿਹੜਾ ਉਹ ਦੱਸਿਆ ਜਾਂਦਾ ਆ। ਨਾਵਾਂ ਤੋਂ ਜਿਹੜਾ ਹਰਜੋਤ ਸਿੰਘ ਜੀ ਵਿੱਚ ਕੁਝ ਭਾਰਤੀ ਮੂਲ ਦੇ ਵੀ ਜਿਹੜੇ ਲੱਗ ਰਹੇ ਆ। ਜਾਨਵੀ ਬੇਨ ਦਮੀਲੀਆ, ਯਸ਼ ਦਮੀਲੀਆ, ਮੇਹੁਲ ਬਲਦੇਵ ਭਾਈ ਪੇਤਮ, ਆਸ਼ੀਸ਼ ਕੁਮਾਰ ਸਵਾਨੀ, ਬੰਸਾਰੀ ਸਵਾਨੀ, ਨਾਂ ਪੜ੍ਹ ਕੇ ਤੇ ਹੁਣ ਪੱਕਾ ਕਨਫਰਮ ਹੀ ਹੋ ਜਾਂਦਾ ਆ ਵੀ ਇਹ ਭਾਰਤੀ ਮੂਲ ਦੇ ਹੀ ਆ, ਜਿਨ੍ਹਾਂ 'ਚੋਂ 2 ਐਮਾਜ਼ੋਨ ਦੇ EMPLOYEE ਸੀਗੇ ਤੇ 3 ਉਹਨਾਂ ਦੇ ਜਿਹੜੇ ਸਾਥੀ ਸੀ, ਜਿਨ੍ਹਾਂ ਨੇ ਮਿਲ ਜੁਲ ਕੇ ਕਈ ਚਿਰ ਤੱਕ ਇੱਥੇ ਜਿਹੜੀ ਆ ਉਹ ਚੋਰੀ ਚਕਾਰੀ ਤੇ ਜਿਹੜੇ ਫਰਾਡ ਜਿਹੜੇ ਉਹ ਲਾਏ ਆ। ਸੋ ਇਹ ਅਜੇ ਜਿਹੜੇ ਚਾਰਜਿਸ ਆ ਉਹ ਅਦਾਲਤ ਦੇ ਵਿੱਚ ਜਿਹੜੇ ਇਹਨਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਜਿਹੜਾ ਉਹ ਪਵੇਗਾ। ਸੋ ਤੁਸੀਂ ਹਿਸਾਬ ਲਾ ਲਓ ਵੀ ਕੰਮ ਜਿੱਥੇ ਕਰਨਾ, ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਸ਼ੇਕ ਕਰਨ ਵਾਲੀ ਜਿਹੜੀ ਗੱਲ ਆ ਇਹਨਾਂ ਦੁਆਰਾ ਕੀਤੀ ਗਈ ਆ। ਅਫਸੋਸ ਦੇ ਨਾਲ ਹਰਜੋਤ ਸਿੰਘ ਜੀ ਵੀ ਹੁਣ ਕਮਿਊਨਿਟੀਜ਼ ਦੇ ਉੱਤੇ ਇਸੇ ਤਰੀਕੇ ਦੇ ਜਿਹੜੇ ਉਹ ਦਾਗ ਆ ਲਗਾਤਾਰ ਜਿਹੜੇ ਉਹ ਲੱਗ ਰਹੇ ਆ। ਇੱਕ ਨਹੀਂ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਆ। ਪਰ ਐਮਾਜ਼ੋਨ ਲਾਸ ਪ੍ਰੀਵੈਂਸ਼ਨ ਵਾਲਿਆਂ ਨੇ ਜਿਹੜਾ ਉਹ ਕਿਹਾ ਵੀ ਅਸੀਂ ਓਨਟੈਰੀਓ ਦੇ ਜਿਹੜੇ ਸ਼ਹਿਰ ਏਜੈਕਸ ਦੇ ਵਿੱਚ ਜੋ ਇਹ ਘਟਨਾ ਵਾਪਰੀ ਆ, ਅਸੀਂ ਚੁਕੰਨੇ ਤਾਂ ਜਿਹੜੇ ਉਹ ਹੋਏ ਆ। 2 ਸਾਲਾਂ ਦੇ ਵਿੱਚ $2 ਮਿਲੀਅਨ ਦਾ ਜਿਹੜਾ ਸਮਾਨ ਆ ਇਹ ਜਿਹੜਾ ਕਹਿ ਲਓ ਵੀ ਡਕਾਰ ਗਏ, ਹਜਮ ਜਿਹੜਾ ਉਹ ਕਰ ਗਏ ਸੀਗੇ। ਸਰਚ ਵਾਰੰਟ ਐਗਜ਼ੀਕਿਊਟ ਕੀਤਾ ਸੀ ਡਰਹਮ ਦੀ ਪੁਲਿਸ ਨੇ ਸਕਾਰਬੋ ਦੇ ਇਹਨਾਂ ਦੇ ਘਰ ਦੇ ਵਿੱਚ, ਜਿੱਥੇ 2 EMPLOYEE ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਤੇ ਨਾਲ 3 ਹੋਰ ਸਸਪੈਕਟ ਸੀਗੇ। ਜਦੋਂ ਸਰਚ ਕੀਤੀ ਇਹਨਾਂ 5 ਦੀ ਜਿਹੜੀ ਉਮਰ ਆ 28 ਤੋਂ 36 ਸਾਲ ਦੇ ਦਰਮਿਆਨ ਜਿਹੜੀ ਉਹ ਹੈਗੀ ਆ। ਸੋ 5000 ਤੋਂ ਵੱਧ ਦੀ ਚੋਰੀ ਦੇ ਉੱਥੇ ਮਿਲਦਾ ਜਿੱਦਾਂ ਆਪਣੇ $950 ਆ, ਉੱਥੇ ਜਿਹੜਾ ਫਰਾਡ ਤੇ ਜਿਹੜਾ ਥੈਫਟ ਆ $5000 ਤੋਂ ਉੱਤੇ ਦਾ, ਉਸ ਦੇ ਉੱਤੇ ਫਿਰ ਜਿਹੜੇ ਚਾਰਜਿਸ ਤੇ ਸਜ਼ਾ ਜਿਹੜੀ ਉਸ ਦੇ ਵਿੱਚ ਹੁੰਦੀ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ
ਕੀ ਜਿਹੜਾ ਇਹਨਾਂ ਦਾ ਹੁਣ ਅੱਗੇ ਬਣਦਾ ਆ। ਤੇ ਜਾਂਦੇ ਰਾਜਕਨਵੀਰ ਸਿੰਘ ਜੀ, ਆਪਾਂ ਕਵਰਡ ਕੈਲੀਫੋਰਨੀਆ ਬਾਰੇ ਗੱਲਬਾਤ ਜ਼ਰੂਰ ਕਰਨੀ ਆ। ਜੀ ਬਿਲਕੁਲ। ਸੋ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਹੈਲਥ ਇੰਸ਼ੋਰੈਂਸ ਦੀ ਬੜੀ ਵੱਡੀ ਪ੍ਰੋਬਲਮ ਚੱਲ ਰਹੀ ਆ। ਤੁਹਾਨੂੰ ਪਤਾ ਹੀ ਆ ਵੀ ਕਾਂਗਰਸ ਇਸ ਵਾਰ ਐਕਸਟੈਂਡ ਨਹੀਂ ਕਰ ਸਕੀ ਸਬਸਿਡੀਜ਼, ਜਿਹਨੂੰ ਦੇਖਦੇ ਹੋਏ ਤੁਹਾਡੇ ਪ੍ਰੀਮੀਅਮ ਜਿਹੜੇ ਆ ਹੈਲਥ ਇੰਸ਼ੋਰੈਂਸ ਦੇ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਸੋ ਕਈਆਂ ਦਾ ਮੈਂ ਦੇਖਦਾ ਵੀ $200 ਪ੍ਰੀਮੀਅਮ ਸੀ, ਉਹਨਾਂ ਦਾ $1500 ਤੱਕ ਹੋ ਗਿਆ ਹੈਗਾ, ਕਿਉਂਕਿ 10 ਸਾਲਾਂ ਦੇ ਲਈ ਇਹ ਸਬਸਿਡੀ ਦਾ ਲਾਅ ਪਾਸ ਹੋਇਆ ਸੀ 2015 ਚ। ਸੋ 25 ਜਿਹੜਾ 31 ਦਸੰਬਰ 2025 ਇਹ ਖਤਮ ਹੋ ਗਿਆ। ਸੋ ਹੁਣ 2026 ਦੇ ਵਿੱਚ ਜਿਹੜੀਆਂ ਸ਼ੁਰੂ ਹੋਣੀਆਂ ਆ, ਬਹੁਤ ਸਾਰੇ ਲੋਕਾਂ ਦੀ ਸਬਸਿਡੀਜ਼ ਕਾਫੀ ਜ਼ਿਆਦਾ ਜਿਹੜੀ ਘਟ ਗਈ ਹੈਗੀ ਆ। ਬਹੁਤ ਸਾਰੇ ਲੋਕਾਂ ਨੇ ਸਾਡੇ ਆਫਿਸ 'ਚ ਆਲਰੇਡੀ ਰਿਨਿਊ ਵੀ ਕਰਾ ਲਿਆ, ਕਿਉਂਕਿ ਉਹਦੇ 'ਚ ਕੀ ਆ ਵੀ ਤੁਸੀਂ ਪਲਾਨ ਚੇਂਜ ਕਰ ਸਕਦੇ ਆ, ਹਾਈ ਡਿਡਕਟੀਬਲ ਵਾਲੀ ਜਾਂ ਐਮਰਜੈਂਸੀ ਪਲਾਨ ਲੈ ਸਕਦੇ ਹੈਗੇ ਆ। ਹੋਪਫੁਲੀ ਮੇਰੀ ਕੱਲ ਕਵਰਡ ਕੈਲੀਫੋਰਨੀਆ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਉਹ ਕਹਿੰਦੇ ਵੀ ਸ਼ਾਇਦ ਲੱਗ ਰਿਹਾ ਵੀ ਮੇਬੀ 1 ਸਾਲ ਲਈ ਐਕਸਟੈਂਸ਼ਨ ਹੋ ਜਾਏ, ਪਰ ਗਾਰੰਟੀ ਨਹੀਂ, ਕਹਿੰਦੇ ਐਕਸਪੈਕਟ ਕਰਦੇ ਕਿਉਂਕਿ ਇਲੈਕਸ਼ਨ ਕੀ ਕਹਿੰਦੇ ਵੀ ਸਟੇਟ ਕਰੂਗੀ ਕਹਿ ਰਹੀ ਹੈ ਐਕਸਟੈਂਸ਼ਨ, ਜਾਂ ਫੈਡਰਲ ਲੈਵਲ ਤੇ ਸੋਚ ਰਹੇ ਗਵਰਨਮੈਂਟ 'ਚ ਹੀ ਵੀ ਹੋ ਸਕਦਾ ਵੀ ਦੁਬਾਰਾ ਕੀ ਫਿਰ ਕਾਂਗਰਸ ਸ਼ਾਇਦ ਐਗਰੀ ਕਰ ਜਾਏ, ਪਰ ਹਜੇ ਪੱਕਾ ਨਹੀਂ ਪਤਾ। ਤੇ ਉਹਦੇ ਨਾਲ ਵੀ 1 ਸਾਲ ਲਈ, ਕਿਉਂਕਿ ਇਲੈਕਸ਼ਨ ਵੀ ਅਗਲੇ ਸਾਲ, ਪਰ ਜੇ ਉਹ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਹੋਊਗਾ, ਕਹਿੰਦੇ ਵੀ ਮੇਬੀ ਫਿਊਚਰ 'ਚ ਆਪਾਂ ਥੋੜਾ ਸਮਾਂ ਦੇ ਦਾਂਗੇ ਵੀ ਲੋਕ ਪਲਾਨ ਚੇਂਜ ਕਰ ਦੇਣਗੇ, ਹਨਾ। ਵੀ ਜੇ ਹੋਰ ਸਬਸਿਡੀਆਂ ਮਿਲ ਜਾਂਦੀਆਂ, ਫਿਰ ਜੇ ਕਿਸੇ ਨੇ ਐਮਰਜੈਂਸੀ ਪਲਾਨ ਲਈ ਆ ਤੇ ਗੁੱਡ ਕਵਰੇਜ ਵਾਲੀ ਪਲਾਨ ਚੇਂਜ ਕਰ ਸਕਦੇ ਆ। ਪਰ ਇਹ ਸਾਰੀ ਹਾਈਪੋਥੈਟੀਕਲ ਕੁਐਸਚਨ ਆ ਵੀ ਜੇ ਹੋਇਆ, ਹਨਾ। ਪਰ ਅੱਜ ਦੀ ਡੇਟ 'ਚ ਇਹ ਆ ਵੀ ਬਹੁਤ ਸਾਰੇ ਕਈ ਹਜ਼ਾਰ ਲੋਕਾਂ ਨੇ ਸਾਡੇ ਜਿਹੜੇ ਕਸਟਮਰ ਆ ਉਹਨਾਂ ਨੇ ਰਿਨਿਊ ਵੀ ਕਰਾ ਲਈ, ਜਿਨ੍ਹਾਂ ਨੂੰ ਲੈਟਰ ਹੁਣ ਇਦਾਂ ਨਾ ਹੋਵੇ ਵੀ ਤੁਸੀਂ ਕਿਉਂਕਿ ਰਿਨਿਊ ਤਾਂ ਆਟੋਮੈਟਿਕਲੀ ਹੋ ਜਾਣੀ ਆ ਤੇ ਤੁਸੀਂ ਬੈਠੇ ਰਹੋ ਵੀ ਹਾਂ ਕੋਈ ਨਹੀਂ ਆਪਾਂ ਨੂੰ ਜ਼ਰੂਰਤ ਨਹੀਂ, ਰਿਨਿਊ ਹੋ ਜਾਣੀ ਆ। ਪਰ ਜਦੋਂ ਤੁਹਾਨੂੰ ਬਿੱਲ ਆਣਾ ਆ, ਜੇ ਪਹਿਲਾਂ $200 ਸੀ ਹੁਣ 1500 ਦਾ, ਫੇਰ ਚੇਂਜ ਨਹੀਂ ਹੋਣਾ ਹੈਗਾ। ਜੇ ਚੇਂਜ ਹੋਊਗਾ 1 ਮਹੀਨੇ ਦਾ ਪ੍ਰੀਮੀਅਮ ਦੇਣਾ ਪਊਗਾ। ਸੋ ਇਸ ਕਰਕੇ ਇੱਕ ਤਾਂ ਮੇਕ ਸ਼ੋਰ ਕਰੋ ਜਿੰਨੇ ਵੀ ਜਿਹੜੇ ਹੈਗੇ ਆ, ਜਿਹੜੀ ਵੀ ਸਟੇਟ 'ਚ ਆ, ਅਸੀਂ ਜਿਹੜੀ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਅਸੀਂ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਸਿਰਫ ਅਸੀਂ ਕੈਲੀਫੋਰਨੀਆ 'ਚ ਕਰਦੇ ਹਾਂ। ਮੈਡੀਕੇਅਰ ਲਾਈਫ ਇੰਸ਼ੋਰੈਂਸ ਉਹ ਲਗਭਗ 15-16 ਸਟੇਟਾਂ ਦੇ ਵਿੱਚ ਕਰਦੇ, ਅਮਰੀਕਾ ਦੇ, ਜਿੱਥੇ ਆਪਣੇ ਪੰਜਾਬੀ ਜ਼ਿਆਦੇ ਰਹਿੰਦੇ ਹੈਗੇ ਆ। ਸੋ ਇੱਕ ਤਾਂ ਮੇਕ ਸ਼ੋਰ ਕਰੋ ਵੀ ਆਪਣਾ ਜਿਹੜਾ ਰਿਨਿਊ ਕਰਾ ਲਓ, ਆਪਣੇ ਏਜੰਟ ਨਾਲ ਗੱਲ ਕਰ ਲਓ। ਜੇ ਤੁਹਾਡਾ ਏਜੰਟ ਨਹੀਂ ਲੱਭਦਾ ਜਾਂ ਆਊਟ ਹੋ ਗਿਆ ਆ ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408-272-2500 ਤੇ। ਅਸੀਂ 1992 ਚ ਇਸ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ। ਲਾਇਸੈਂਸ ਨੰਬਰ 0F89805 ਆ ਖਾਲਸਾ ਇੰਸ਼ੋਰੈਂਸ ਏਜੰਸੀ ਦਾ। ਤੇ ਹਜ਼ਾਰਾਂ ਦੇ ਹਿਸਾਬ ਨਾਲ ਅਸੀਂ ਜਿਹੜੇ ਕਸਟਮਰ ਆ ਉਹ ਕਵਰਡ ਕੈਲੀਫੋਰਨੀਆ ਦੇ ਵਿੱਚ ਓਬਾਮਾ ਕੇਅਰ ਮੈਡੀਕਲ ਦੇ ਵਿੱਚ ਹੈਲਪ ਕੀਤੀ ਹੈਗੀ ਆ 2015 ਤੋਂ ਲੈ ਕੇ ਹੁਣ ਤਾਈਂ। ਬਹੁਤ ਸਾਰੀਆਂ ਕਾਲਸ ਇਹ ਵੀ ਆ ਰਹੀਆਂ ਵੀ ਦੇਖੋ ਜੀ ਸਾਨੂੰ ਤਾਂ ਪਤਾ ਲੱਗਿਆ ਵੀ ਟਰੰਪ ਉਹਨਾਂ ਨੇ ਹੁਣ ਫਾਈਨ ਨਹੀਂ ਕਰਨਾ ਹੈਗਾ। ਫਾਈਨ ਬਿਲਕੁਲ ਉਦਾਂ ਹੀ ਆ। ਜੇ ਤੁਸੀਂ ਇੰਸ਼ੋਰੈਂਸ ਨਹੀਂ ਕਰਾਓਗੇ $950 ਪਰ ਪਰਸਨ ਆ। ਜੇ ਫੈਮਿਲੀ ਦੇ 4 ਜਾਣੇ ਆ, ਹਸਬੈਂਡ ਵਾਈਫ, 2 ਬੱਚੇ ਆ, 450 ਤੇ ਤੁਸੀਂ ਹਿਸਾਬ ਲਾਓ $2700-2800 ਬਣ ਜਾਂਦਾ ਹੈਗਾ। ਤੇ ਜਾਂ ਜਿਨ੍ਹਾਂ ਦੀ ਇਨਕਮ ਹਾਈ ਆ ਉਹ ਸ਼ਾਇਦ 1.5 ਜਾਂ 2% ਤੱਕ ਜਿਹੜਾ ਤੁਹਾਡੀ ਇਨਕਮ ਦੇ ਹਿਸਾਬ ਨਾਲ ਹੈਗਾ ਆ। ਸੋ ਜਿਹੜੀਆਂ ਐਨਹਾਂਸ ਸਬਸਿਡੀ ਐਕਸਪਾਇਰੇਸ਼ਨ ਆ ਉਹ ਦਸੰਬਰ 31 ਨੂੰ ਹੋ ਰਹੀ ਹੈਗੀ ਆ। ਪ੍ਰੀਮੀਅਮ ਵੱਧ ਰਹੇ ਹੈਗੇ ਆ। ਐਵਰੇਜ ਕਹਿ ਰਹੇ 10%, ਪਰ ਮੈਂ ਕਈਆਂ ਦੇ ਤਾਂ ਬਹੁਤ ਜ਼ਿਆਦਾ ਦੇਖੇ ਹੈਗੇ ਆ। ਸੋ ਫਾਈਨ ਬਿਲਕੁਲ ਉਦਾਂ ਹੀ ਹੈਗਾ ਆ। ਮੇਕ ਸ਼ੋਰ ਕਰੋ ਵੀ ਤੁਹਾਡੀ ਜਿਹੜੀ ਪਲਾਨ ਹੈਗੀ ਆ ਉਹ ਚੈੱਕ ਕਰ ਲਓ। ਜੇ ਤੁਹਾਨੂੰ ਜ਼ਿਆਦਾ ਰੇਟ ਲੱਗਦਾ ਹੈ ਤਾਂ ਮੇਬੀ ਘੱਟ ਕਵਰੇਜ ਵਾਲੀ ਪਲਾਨ ਜਿਹੜੀ ਉਹ ਚੇਂਜ ਕਰਾ ਲਓ, ਪਰ ਇਹ 31 ਤਰੀਕ ਤੋਂ ਪਹਿਲਾਂ ਕਰਾ ਲਓ। ਵੈਸੇ ਜਿਹੜੀਆਂ ਨਵੀਆਂ ਐਪਲੀਕੇਸ਼ਨ ਆਇਆ ਉਹ 31 ਜਨਵਰੀ ਤੱਕ ਕਹਿੰਦੇ ਲਵਾਂਗੇ। ਸੋ ਆਪਣੀ ਜਿਹੜੀ ਅਪਡੇਟਸ ਜ਼ਰੂਰ ਕਰ ਲਓ ਐਪਲੀਕੇਸ਼ਨ, ਕਿਉਂਕਿ ਕਈ ਵਾਰ ਕਰਦੇ ਨਹੀਂ। ਕਿਸੇ ਦਾ ਵਿਆਹ ਹੋ ਗਿਆ, ਕਿਸੇ ਦਾ ਡਿਵੋਰਸ ਹੋ ਗਿਆ, ਕਿਸੇ ਦਾ ਨਿਆਣਾ ਹੋ ਗਿਆ, ਕਿਸੇ ਦੇ ਬੱਚੇ ਦਾ ਵਿਆਹ ਹੋ ਗਿਆ, ਉਹ ਆਊਟ ਚਲਾ ਗਿਆ, ਤੁਹਾਡੀ ਇਨਕਮ ਚੇਂਜ ਹੋ ਗਈ, ਹਨਾ, ਹਾਊਸ ਹੋਲਡ ਦਾ ਸਾਈਜ਼ ਚੇਂਜ ਹੋ ਗਿਆ, ਐਡਰੈਸ ਚੇਂਜ ਹੋ ਗਿਆ, ਤੇ ਕਈ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਵੀ ਗਈਆਂ ਹੈਗੀਆਂ। ਸੋ ਇਹ ਮੇਕ ਸ਼ੋਰ ਕਰੋ ਅਪਡੇਟ ਕਰਨ ਦੇ ਲਈ। ਤੇ ਜਿੱਦਾਂ ਵੀ ਕੋਈ ਕਾਂਗਰਸ ਦੇ ਵਿੱਚ ਚੇਂਜ ਹੁੰਦੀ ਆ ਕੋਈ ਬਿਲਿੰਗ ਦੇ ਵਿੱਚ ਵੀ ਹਾਂ ਇਹ ਐਕਸਟੈਂਡ ਹੋਣੀ ਆ ਜਾਂ ਨਹੀਂ, ਜਾਂ ਕਵਰਡ ਕੈਲੀਫੋਰਨੀਆ ਵਾਲੇ ਕੋਈ ਲਾਸਟ ਮਿੰਟ ਸਬਸਿਡੀ ਐਕਸਟੈਂਸ਼ਨ ਕਰਦੇ ਆ, ਉਹ ਤੁਸੀਂ ਹਰ ਰੋਜ਼ ਪੰਜਾਬੀ ਰੇਡੀਓ USA ਦਾ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸੁਣਦੇ ਹੀ ਆ। ਉਹਦੇ ਵਿੱਚ ਆਪਾਂ ਸ਼ੇਅਰ ਕਰਦੇ ਰਹਿੰਦੇ ਆ। ਪਰ ਸ਼ਾਰਟ 'ਚ ਇਹ ਆ ਵੀ ਪੈਨਲਟੀ ਉੱਥੇ ਹੀ ਆ। ਇੱਕ ਦੂਜੇ ਦੀ ਗੱਲ ਨਾ ਸੁਣੋ। ਜੇ ਤੁਹਾਨੂੰ ਯਕੀਨ ਨਹੀਂ ਆਪਣੇ CPA ਨੂੰ, ਟੈਕਸ ਵਾਲੇ ਨੂੰ ਕਾਲ ਕਰਕੇ ਕਨਫਰਮ ਕਰ ਲਿਓ।
ਸੋ ਜਿਨ੍ਹਾਂ ਨੇ ਜੋ ਨਹੀਂ ਹੈਲਥ ਇੰਸ਼ੋਰੈਂਸ ਲਓਗੇ ਪੈਨਲਟੀ ਉੱਦੇ ਰਹਿਣੀ ਹੈਗੀ ਆ। ਜੀ। ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਜੀ। ਸੋ ਹਰਜੋਤ ਸਿੰਘ ਜੀ, ਕਿਉਂਕਿ ਪੇਪਰ ਵਰਕ ਨੂੰ ਲੈ ਕੇ ਕਈ ਦੀ ਆਪਾਂ ਢਿੱਲੇ ਜਿਹੜੇ ਉਹ ਪੈ ਜਾਂਦੇ ਆ, ਸੋ ਇੱਕ ਵਾਰੀ ਇਹ ਵੀ ਦੱਸ ਦਿਓ ਵੀ ਕਿਹੜੇ ਡਾਕੂਮੈਂਟਸ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ ਜੇ ਕਿਸੇ ਨੇ ਅਪਡੇਟ ਵਗੈਰਾ ਕਰਾਉਣੀ ਆ। ਇਨਕਮ ਦੇ W2 ਚਾਹੀਦਾ ਹੁੰਦਾ ਆ, ਇਨਕਮ ਟੈਕਸ ਰਿਟਰਨ ਚਾਹੀਦੀ ਹੁੰਦੀ ਆ ਕਿ ਯੂਜੂਲੀ ਮੈਂ ਦੱਸ ਦਿੰਦਾ ਪੇ ਸਲਿੱਪ ਵੀ ਹੁੰਦੀ ਆ? ਪਹਿਲੀ ਗੱਲ ਤਾਂ ਇਹ ਵੀ ਤੁਸੀਂ ਕੈਲੀਫੋਰਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਆ, ਮੈਕਸੀਕੋ ਵਾਲੇ ਬਾਰਡਰ ਤੋਂ ਲੈ ਕੇ ਓਰੇਗਨ ਵਾਲੇ ਬਾਰਡਰ ਤਾਈਂ ਕਿਤੇ ਵੀ ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਆ, ਕਿਉਂਕਿ ਸਾਡੇ ਕਸਟਮਰ ਸਾਰੇ ਪਾਸੇ ਹੀ ਆ। ਤੇ ਅੱਜ ਕੱਲ੍ਹ ਬੜਾ ਈਜ਼ੀ ਆ, ਈਮੇਲ ਰਾਹੀਂ, WhatsApp ਰਾਹੀਂ, ਫੋਨ ਰਾਹੀਂ ਸਾਰਾ ਕੁਝ ਹੋ ਜਾਂਦਾ। ਤੁਹਾਡੀ ਇੱਕ ਤਾਂ ਚਾਹੀਦਾ ਹੈਗਾ ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਤੁਹਾਡੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਤੇ ਸਿਟੀਜ਼ਨ ਆ, ਕੁਛ ਵੀ ਹੋਵੇ। ਅਨਐਕਸਪਾਇਰਡ ਹੋਣਾ ਚਾਹੀਦਾ ਉਹ ਵੀ ਜੀ, ਲੀਗਲ ਹੋਣਾ ਚਾਹੀਦਾ। ਦੂਸਰੇ ਨੰਬਰ ਦੇ ਉੱਤੇ ਤੁਹਾਡੀ ਆਈਡੀ ਹੋਣੀ ਚਾਹੀਦੀ ਇੱਥੇ ਦੀ, ਡਰਾਈਵਿੰਗ ਲਾਇਸੈਂਸ ਆ ਜਾਂ ਆਈਡੀ ਆ ਜਾਂ ਆਈਡੀ ਅਪਲਾਈ ਕੀਤੀ ਹੈਗੀ ਆ। ਤੀਜੇ ਨੰਬਰ ਤੇ ਤੁਹਾਡੀ ਜਿਹੜੀ ਆ ਇਨਕਮ ਦਾ ਪ੍ਰੂਫ ਚਾਹੀਦਾ ਹੈਗਾ। ਇਨਕਮ ਦੇ ਪ੍ਰੂਫ ਦੇ ਵਿੱਚ ਤੁਸੀਂ ਪਿਛਲੇ ਸਾਲ ਦੇ ਟੈਕਸ ਰਿਟਰਨ ਦੀ ਕਾਪੀ ਦੇ ਸਕਦੇ ਆ, W2 ਦੇ ਸਕਦੇ ਹੈਗੇ ਆ, ਪੇ ਸਟੱਬ ਦੇ ਸਕਦੇ ਹੈਗੇ ਆ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਇੰਨਾ ਕਿ ਕੁਝ ਚਾਹੀਦਾ, ਕੋਈ ਬਾਹਲੀ ਡਿਟੇਲ ਨਹੀਂ ਹੁੰਦੀ ਹੈਗੀ। ਤੇ ਬੜੀ ਜਲਦੀ ਜਿਹੜੀ ਐਪਲੀਕੇਸ਼ਨ ਆ ਆਪਾਂ ਫਿਲ ਆਊਟ ਕਰ ਦਿੰਦੇ ਆ। ਉਹਦੇ ਕੋਈ ਐਪਲੀਕੇਸ਼ਨ ਦੇ ਕੋਈ ਕਿਸੇ ਤਰ੍ਹਾਂ ਦੇ ਚਾਰਜ ਨਹੀਂ ਹੁੰਦੇ। ਬਾਕੀ ਜਿਹੜੇ ਇੰਸ਼ੋਰੈਂਸ ਦਾ ਪ੍ਰੀਮੀਅਮ ਹੁੰਦਾ ਆ, ਉਹ ਜਿੰਨਾ ਤੁਹਾਡਾ ਪ੍ਰੀਮੀਅਮ ਹੋਣਾ ਆ ਟੋਟਲ ਮਾਈਨਸ ਜਿਹੜੀ ਤੁਹਾਨੂੰ ਸਬਸਿਡੀ ਮਿਲਣੀ ਆ, ਉਹ ਤੁਹਾਨੂੰ ਦੱਸ ਦੇਣਾ ਵੀ ਆਹ ਤੁਹਾਡਾ ਪ੍ਰੀਮੀਅਮ ਹੋਣਾ। ਤੇ ਆਹ ਕੰਪਨੀ ਆ, ਕੋਈ ਕਾਈਜ਼ਰ ਆ, ਵੈਲੀ ਹੈਲਥ ਪਲਾਨ ਆ, ਜਿਹੜੀ ਬਲੂ ਕ੍ਰਾਸ ਆ, ਬਲੂ ਸ਼ੀਲਡ ਆ, LA ਕੇਅਰ ਆ, ਵੱਖ-ਵੱਖ ਜਿਹੜੀਆਂ ਕੰਪਨੀਆਂ, ਜਿਹੜੀ ਵੀ ਤੁਸੀਂ ਕੰਪਨੀ ਰੇਟ ਦੇ ਹਿਸਾਬ ਨਾਲ ਚੂਜ਼ ਕਰਨੀ ਚਾਹੁੰਦੇ ਆ, ਉਹ ਤੁਹਾਨੂੰ ਪੂਰੀ ਡਿਟੇਲ ਆਪਾਂ WhatsApp ਦੇ ਉੱਤੇ ਜਾਂ ਈਮੇਲ ਦੇ ਰਾਹੀਂ ਜਾਂ ਫੋਨ ਦੇ ਉੱਤੇ ਵੀ ਦੇ ਸਕਦੇ ਹਾਂ। ਤੇ ਸਾਡਾ ਆਫਿਸ ਹਰ ਰੋਜ਼ ਖੁੱਲ੍ਹਾ ਹੀ ਹੁੰਦਾ ਆ, ਮੰਡੇ ਟੂ ਸੈਚਰਡੇ 9 AM to 6 PM। ਸੈਚਰਡੇ ਨੂੰ ਥੋੜ੍ਹਾ ਜਿਹਾ 11 ਤੋਂ 6 ਵਜੇ ਤਾਈਂ ਆ, ਤੇ ਬਾਕੀ ਦਿਨ ਜਿਹੜੇ ਆ 9 ਵਜੇ ਤੋਂ ਲੈ ਕੇ 6 ਵਜੇ ਤਾਈਂ ਆ। ਸੋ ਜੇ 31 ਦਸੰਬਰ ਤਾਈਂ ਕਰਾ ਲਓਗੇ ਤੁਹਾਡੀ 1 ਜਨਵਰੀ ਤੋਂ ਸ਼ੁਰੂ ਹੋ ਜਾਣੀ ਆ, ਨਹੀਂ ਤਾਂ ਜੇ ਜਨਵਰੀ 'ਚ ਕਰਾਓਗੇ ਫਿਰ ਉਹ ਫਰਵਰੀ 'ਚ ਸ਼ੁਰੂ ਹੋਣੀ ਆ। ਪਰ ਜਿਨ੍ਹਾਂ ਨੇ ਨਹੀਂ ਰੀਨਿਊ ਕਰਾਈ, ਮੇਕ ਸ਼ੋਰ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਤੁਸੀਂ ਸਿਰਫ ਸਾਡੇ ਆਫਿਸ 'ਚ ਕਾਲ ਕਰੋ, ਘੱਟੋ ਘੱਟ ਆਪਣੇ ਇੰਸ਼ੋਰੈਂਸ ਬ੍ਰੋਕਰ ਨੂੰ ਜ਼ਰੂਰ ਕਾਲ ਕਰ ਲਓ। ਮੁੜ ਕੇ ਇਹ ਨਾ ਹੋਵੇ ਵੀ ਜਦੋਂ ਤੁਹਾਨੂੰ ਬਿੱਲ ਆ ਗਿਆ ਫਿਰ ਉਹ ਉਸ ਟਾਈਮ ਦੇ ਉੱਤੇ ਚੇਂਜ ਨਹੀਂ ਹੋਣਾ। ਜਾਂ ਕਈ ਵਾਰੀ ਕੀ ਹੁੰਦਾ ਨਾ, ਆਪਾਂ ਆਟੋਮੈਟਿਕ ਬਿਲਿੰਗ ਕੀਤੀ ਹੈਗੀ ਆ, ਚੈੱਕ ਨਹੀਂ ਕਰਦੇ ਹੈਗੇ, ਮੁੜ ਕੇ ਇੱਕਦਮ ਪਤਾ ਲੱਗਿਆ ਵੀ ਆ ਤੁਹਾਡਾ 200 ਦੀ ਜਗ੍ਹਾ $1500 ਕੱਢ ਹੋ ਗਿਆ ਆ, ਜਦੋਂ ਨਿਕਲ ਗਿਆ ਫਿਰ ਉਹ ਚੇਂਜ ਨਹੀਂ ਹੋਣੇ। ਸੋ ਉਹ ਮੇਕ ਸ਼ੋਰ ਜ਼ਰੂਰ ਕਰ ਲਿਓ ਜੀ। ਬਿਲਕੁਲ, ਤੇ ਕਾਲ ਕਰ ਲਿਓ ਜੀ 408 272 2500 408 272 2500 ਦੇ ਉੱਤੇ। ਤੇ ਬਹੁਤ ਧੰਨਵਾਦ ਹਰਜੋਤ ਸਿੰਘ ਜੀ, ਮਿਹਰਬਾਨੀ। ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।